ठीक है। ਸਾਰੇ ਦੋਸਤਾਂ, ਮਿੱਤਰਾਂ, ਬੇਲੀਆਂ, ਸੰਗੀਆਂ ਨੂੰ ਮਨਜ਼ੂਰ ਇਜਾਜ਼ ਪੰਜਾਬੀ ਅਦਬੀ ਸੰਗਤ ਦੇ 74ਵੇਂ ਇਕੱਠ ਵਿੱਚ ਜੀ ਆਇਆਂ ਨੂੰ। ਬੁੱਲੇ ਸ਼ਾਹ ਅਸਾਂ ਮਰਨਾ ਨਹੀਂ, ਬੁੱਲੇ ਸ਼ਾਹ ਅਸਾਂ ਮਰਨਾ ਨਹੀਂ, ਗੋਰ ਪਿਆ ਕੋਈ ਹੋਰ। ਬਾਬੇ ਜੀ ਨੇ ਸ਼ਾਇਦ ਇਹ ਗੱਲ ਡਾਕਟਰ ਮਨਜ਼ੂਰ ਇਜਾਜ਼ ਜੀ ਵਰਗੇ ਜੀਆਂ ਲਈ ਇਹ ਗੱਲ ਕਹੀ ਸੀ। ਕਿਉਂ ਜੇ ਬਜ਼ਾਹਰ ਤੇ ਇਹ ਬੰਦੇ, ਇਹੋ ਜਿਹੇ ਬੰਦੇ ਡਾਕਟਰ ਮਨਜ਼ੂਰ ਇਜਾਜ਼ ਵਰਗੇ ਤੇ ਮਿੱਟੀ ਹੇਠ ਹੋ ਜਾਂਦੇ ਨੇ, ਮਿੱਟੀ ਹੇਠ ਚਲੇ ਜਾਂਦੇ ਨੇ, ਪਰ ਉਹ ਆਪਣੇ ਕੰਮ ਰਾਹੀਂ ਸਾਡੇ ਨਾਲ ਨਾਲ ਜਿਉਂਦੇ ਜਾਗਦੇ ਤੁਰਦੇ ਰਹਿੰਦੇ ਨੇ। ਤੇ ਮਨਜ਼ੂਰ ਇਜਾਜ਼ ਜੀ ਵੀ ਇੱਕ ਅਜਿਹੀ ਹਸਤੀ ਸੀ ਜਿਹੜੀ ਆਪਣੇ ਕੰਮ ਦੀ ਵਜ੍ਹਾ ਨਾਲ, ਆਪਣੀਆਂ ਲਿਖਤਾਂ ਦੀ ਵਜ੍ਹਾ ਨਾਲ ਜਿਉਂਦੀ ਜਾਗਦੀ ਅੱਜ ਸਾਡੇ ਆਸੇ ਪਾਸੇ ਫਿਰਦੀ ਹੈ। ਤੇ ਅੱਜ ਇੱਕ ਵਰ੍ਹਾ ਹੋ ਚਲਿਆ ਹੈ ਮਨਜ਼ੂਰ ਇਜਾਜ਼ ਜੀ ਨੂੰ ਵਿਛੜੇ ਹੋਇਆ, ਪਰ ਸਾਡੇ ਨਾਲ ਨੇ। ਤੇ ਮੈਂ ਸਭ ਤੋਂ ਪਹਿਲਾਂ ਉਹਨਾਂ ਦੀ ਇੱਕ ਨਜ਼ਮ ਜਿਹੜੀ ਹੈ ਆਪਣੇ ਸੰਗੀਆਂ ਦੇ ਨਾਲ ਸਾਂਝੀ ਕਰਨੀ ਹੈ। ਇੱਕ ਮੁੱਠ ਲਫ਼ਜ਼ਾਂ ਦੀ। ਕਾਲ ਹਨੇਰੀ ਕੋਠਰੀ ਅੰਦਰ, ਕੈਦੀ ਬਣ ਜਾਵਣ ਤੇ ਮੇਰਾ ਕੋਈ ਵਸ ਨਹੀਂ ਹੈ। ਮੈਂ ਵੇਲੇ ਦੇ ਲਸ਼ਕਰ ਅੱਗੇ ਖਬਰੇ ਉਹਦੀ ਤੋੜਦੀ ਨਹੀਂ ਹਾਂ, ਪਰ ਇੱਕ ਮੁੱਠ ਲਫ਼ਜ਼ਾਂ ਦੀ ਜਿਹਦੀ ਮੈਨੂੰ ਬਖਸ਼ੀਸ਼ ਹੋਈ, ਉਹਨਾਂ ਦੇ ਮੈਂ ਬੋਲ ਬਣਾ ਕੇ ਵਾਚ ਕੋਲ ਕੇ ਵੰਡ ਸਕਣਾ ਹਾਂ। ਵਾਹ ਨੂੰ ਕਿਹੜਾ ਡੱਕ ਸਕਦਾ ਹੈ, ਮੈਂ ਹਨੇਰੇ ਕੰਧਾਂ ਉੱਤੇ ਲਿਖ ਤੇ ਸਕਣਾ। ਮੁੱਠ ਵਿੱਚ ਰਹਿ ਗਏ ਕੁਝ ਲਫ਼ਜ਼ਾਂ ਨੂੰ ਖਬਰੇ ਭੁੱਲ ਭੁਲੇਖੇ ਕਿਧਰੇ, ਚੰਨ ਜਾਂ ਸੂਰਜ ਝਾਤੀ ਪਾ ਕੇ ਮੇਰੇ ਦਰਦ ਸੁਨੇਹੇ ਪੜ੍ਹ ਲਏ। ਬਹੁਤ ਸੋਹਣੀ ਉਹਨਾਂ ਦੀ ਇੱਕ ਨਜ਼ਮ। ਇੱਕ ਹੋਰ ਮੈਂ ਸਾਂਝੀ ਕਰਨੀ ਹੈ, ਛੋਟੀ ਜਿਹੀ ਨਜ਼ਮ ਹੈ। ਕਿੱਥੋਂ ਨਜ਼ਮ ਦਾ ਸਿਰਨਾਮਾ ਕਿਉਂ ਕਰ, ਕਿੱਥੋਂ ਤੂੰ ਆ ਜਾਣਾ ਹੈ ਮੇਰੇ ਦਿਲ ਦੇ ਰਾਹੀਂ, ਕਿੱਥੋਂ ਤੂੰ ਆ ਜਾਣਾ ਹੈ ਮੇਰੇ ਦਿਲ ਦੇ ਰਾਹੀਂ, ਅੱਖੀਆਂ ਅੰਦਰ ਅਥਰੂ ਬਣ ਕੇ। ਕਿਉਂ ਹਰ ਦਰਦ ਕਹਾਣੀ ਅੰਦਰ ਤੇਰੀ ਆਵਾਜ਼ ਲੁਕੀ ਰਹਿੰਦੀ ਹੈ, ਕਿਉਂ ਹਰ ਹਿਜਰ ਦੇ ਗੀਤ ਦੀ ਗੂੰਜ ਪਰਤ ਕੇ ਤੇਰੀ ਯਾਦ ਦਾ ਹੌਕਾ ਬਣ ਜਾਂਦੀ ਹੈ। ਕਿਉਂ ਕਰ। ਉਹਨਾਂ ਦੀਆਂ ਖੂਬਸੂਰਤ ਲਫ਼ਾਜ਼ੀ ਵਾਲੀ ਸ਼ਾਇਰੀ ਤੇ ਹੋਰ ਉਹਨਾਂ ਦੀਆਂ ਖੂਬਸੂਰਤ ਅੱਖਰਾਂ ਨਾਲ ਮੁਜ਼ੱਯਨ ਉਹਨਾਂ ਦੀਆਂ ਕਿਤਾਬਾਂ ਸਾਡੇ ਸਾਹਮਣੇ ਨੇ, ਲਿਖਤਾਂ ਸਾਡੇ ਸਾਹਮਣੇ ਨੇ। ਤੇ ਅੱਜ ਸਾਡੇ ਸੰਗਤ ਦੇ ਪੁਰਾਣੇ ਜਿਹੜੇ ਸੰਗਤੀ ਨੇ ਤੇ ਨਵੇਂ ਸੰਗਤੀ ਸਾਰੇ ਰਲ ਮਿਲ ਕੇ ਅਸੀਂ ਉਹਨਾਂ ਦੀਆਂ ਯਾਦਾਂ ਨੂੰ ਸਾਂਝੀਆਂ ਕਰਾਂਗੇ। ਤੇ ਵਾਰੋ ਵਾਰੀ ਜਿਹੜਾ ਹੈ ਮੈਂ ਮੌਕਾ ਦੇਵਾਂਗੀ ਹਰ ਇੱਕ ਨੂੰ ਕਿ ਉਹ ਉਹਨਾਂ ਦੇ ਬਾਰੇ 'ਚ ਗੱਲਬਾਤ ਕਰ ਸਕੇ, ਕਿ ਉਹਨਾਂ ਦੀ ਯਾਦ ਜਿਹੜੀ ਹੈ ਸਾਡੇ ਸਾਰਿਆਂ ਨਾਲ ਸਾਂਝੀ ਕਰ ਸਕੇ। ਤੇ ਸਭ ਤੋਂ ਪਹਿਲਾਂ ਮੈਂ ਜ਼ੁਬੈਰ ਜੀ ਨੂੰ ਕਹਾਂਗੀ ਕਿ ਉਹ, ਕਿਉਂਕਿ ਪੁਰਾਣੇ ਉਹਨਾਂ ਦੇ ਮਿੱਤਰ ਨੇ ਤੇ ਉਹਨਾਂ ਦੀਆਂ ਕੁਝ ਗੱਲਾਂ ਸਾਡੇ ਨਾਲ ਉਹ ਸਾਂਝੀ ਕਰਨ। ਜ਼ੁਬੈਰ ਜੀ। ਹਾਂਜੀ, ਮੈਂ ਕੁਛ ਪੁਰਾਣੇ ਮਿੱਤਰ ਆਏ ਨੇ, ਮੈਂ ਦੇਖ ਰਿਹਾ ਵਾਂ। ਜਸਪਾਲ ਜੀ ਨੂੰ ਮੈਂ ਜੀ ਆਇਆਂ ਨੂੰ ਆਖਣਾ ਵਾਂ ਜੀ। ਨਾਸਰ ਗੋਂਦਲ ਜੀ ਆਏ ਨੇ, ਮੈਂ ਉਹਨਾਂ ਨੂੰ ਜੀ ਆਇਆਂ ਨੂੰ ਆਖਣਾ ਵਾਂ। ਤੇ ਆਵਾਜ਼ ਆ ਰਹੀ ਹੈ? ਆ ਰਹੀ ਆਵਾਜ਼ ਆ ਰਹੀ ਹੈ ਜੀ। ਨਾਸਰ ਗੋਂਦਲ ਜੀ ਨੂੰ ਮੈਂ ਜੀ ਆਇਆਂ ਨੂੰ ਆਖਣਾ। ਅਮਰਜੀਤ ਨਿੱਜਰ ਜੀ ਆਏ ਨੇ, ਔਰ ਬਾਕੀ ਜਿਹੜੇ ਨੇ ਅਦੀਅਤਾ ਮਾਨ ਨੂੰ ਵੀ ਮੈਂ ਦੇਖ ਰਿਹਾ, ਲੇਕਿਨ ਉਹਨਾਂ ਦਾ ਮੈਂ ਸ਼ੁਕਰੀਆ ਅਦਾ ਨਹੀਂ ਕਰਦਾ। ਗੁਰਦਾਸ ਜੀ ਨੇ, ਅਮਰਜੀਤ ਜੀ ਨੇ, ਉਹ ਆਪਣੇ ਹੀ ਬੰਦੇ ਨੇ, ਉਹ ਆਪਣੇ ਬੰਦੇ ਨੇ, ਉਹ ਪੁਰਾਣੇ ਨਹੀਂ ਹੈਗੇ। ਸਾਰੇ ਹੀ ਸਾਡੇ ਹੋਰ ਜਿਹੜੇ ਆਪਣੇ ਮੈਂ ਨੇ। ਰਿਜ਼ਵਾਨ ਸਾਹਿਬ ਨੂੰ ਵੀ ਦੇਖਿਆ, ਤੇ ਮਲੋਹਾ ਯੂਨੀਵਰਸਿਟੀ ਦੀ ਸਾਡੇ ਸਟੂਡੈਂਟ ਨੇ ਖੁਰਸ਼ੀਦ ਜੀ, ਉਹਨਾਂ ਨੂੰ ਵੀ ਮੈਂ ਦੇਖਿਆ। ਸਾਰਿਆਂ ਨੂੰ ਜੀ ਆਇਆਂ ਨੂੰ। ਜੇ ਮੈਂ ਰਹਿ ਜਾਵਾਂ, ਕਿਸੇ ਨੂੰ ਨਾ ਕਿਹਾ ਹੋਵੇ ਤੇ ਮੈਨੂੰ ਮਾਫ ਕਰ ਦੇਣਾ। ਮੈਂ ਸਿਰਫ ਉਹਨਾਂ ਦੀ ਲਿਸਟ ਦਵਾਂਗਾ
ਕਿ ਉਹਨਾਂ ਨੇ ਜਿਹੜੀਆਂ ਮੁੱਢਲੀਆਂ ਕਿਤਾਬਾਂ ਲਿਖੀਆਂ ਨੇ ਉਹ ਜਿਵੇਂ ਸਾਰਿਆਂ ਦੋਸਤਾਂ ਨੂੰ ਪਤਾ ਹੈ ਕਿ ਉਹ ਉਹਨਾਂ ਨੇ ਜਿਹੜੀ ਬਾਇਓਗ੍ਰਾਫੀ ਆਪਣੀ ਲਿਖੀ ਸੀ ਜਿੰਦੜੀਏ ਤਨ ਦੇਸਾਂ ਤੇਰਾ ਤਾਨਾ, ਫਿਰ ਉਹਦਾ ਉਹਨਾਂ ਨੇ ਸੈਕੰਡ ਪਾਰਟ ਵੀ ਲਿਖਿਆ ਤੀਸਰਾ ਕਰਾਂ ਗਿਆਨ। ਉਹਦਾ ਸਬ ਟਾਈਟਲ ਸੀ ਜਵਾਲਾ ਤੋਂ ਵਾਸ਼ਿੰਗਟਨ ਤਾਈਂ। ਬੁਰਜਵਾਲਾ ਚ ਆਪ ਜਿਹੜੇ ਨੇ ਜਿਹੜਾ ਉਕਾੜਾ ਤੇ ਸਾਹੀਵਾਲ ਦੇ ਦਰਮਿਆਨ ਇੱਕ ਪਿੰਡ ਹੈ ਡਾਕਟਰ ਮਨਜ਼ੂਰ ਜਾਜ਼ੀ ਉੱਥੇ ਇੱਕ ਛੋਟੇ ਜਿਹੇ ਪਿੰਡ ਚ ਪੈਦਾ ਹੋਏ ਔਰ ਤਕਰੀਬਨ ਕੋਈ ਹੈ ਨੇ ਇਹਨਾਂ ਦੀਆਂ ਕੋਈ 20 ਤੋਂ ਜ਼ਿਆਦਾ ਕਿਤਾਬਾਂ ਨੇ। ਜਿਹੜੀ ਮੁੱਢਲੀ ਬਹੁਤ ਮੁੱਢਲੀ ਕਿਤਾਬ ਹੈ ਉਹ ਵਾਰਿਸਨਾਮਾ ਹੈ ਜਿਹੜੀ 1000 ਸਫ਼ਿਆਂ ਦੀ ਹੈ ਔਰ ਅਸੀਂ ਉਹ ਦੁਬਾਰਾ ਛਾਪ ਰਹੇ ਹਾਂ। ਫਿਰ ਉਹਨਾਂ ਨੇ ਫਲਸਫੇ ਦੀ ਤਾਰੀਖ ਲਿਖੀ। ਸਾਡੇ ਲਹਿੰਦੇ ਪੰਜਾਬ 'ਚ ਸ਼ਾਇਦ ਪਹਿਲੀ ਕਿਤਾਬ ਹੈ ਜਿਹੜੀ ਕਿਸੇ ਨੇ ਪੰਜਾਬੀ 'ਚ ਲਿਖੀ। ਪੰਜਾਬ ਦੀ ਲੋਕ ਤਾਰੀਖ ਲਿਖੀ ਉਹਨਾਂ ਨੇ, ਬਹੁਤ ਮੁੱਢਲੀ ਕਿਤਾਬ ਹੈ। ਫਿਰ ਉਹਨਾਂ ਨੇ ਵਾਰਿਸ ਸ਼ਾਹ ਦੀ ਮੁੱਢਲੀ ਵਿਚਾਰਧਾਰਾ ਤੇ ਪੰਜਾਬੀ ਰੀਤ ਇੱਕ ਛੋਟੀ ਜਿਹੀ ਕਿਤਾਬ ਲਿਖੀ 100 ਸਫ਼ਿਆਂ ਦੀ, ਜਿਹਦੇ 'ਚ ਪੂਰਾ ਜਿਹੜਾ ਹੈ ਵਾਰਿਸ ਸ਼ਾਹ ਦਾ ਤੱਤ ਉਹਨਾਂ ਨੇ ਕੱਢ ਦਿੱਤਾ। ਇਹ ਇਹਨਾਂ ਨੇ ਉਰਦੂ 'ਚ ਵੀ ਪੰਜਾਬੀ 'ਚ ਵੀ ਛਾਪੀ ਤੇ ਅੰਗਰੇਜ਼ੀ 'ਚ ਵੀ। ਇੱਕ ਉਹਨਾਂ ਦੀ ਉਰਦੂ ਦੀ ਕਿਤਾਬ ਹੈ ਆਪਣੇ ਕਾਲਮਾਂ ਦੀ ਇਨਕਲਾਬ ਜੋ ਆ ਚੁੱਕਾ ਹੈ, ਅਜੋਕੀ ਵਿਚਾਰਧਾਰਾ ਪੰਜਾਬ ਦੀ, ਇਹ ਵੀ ਉਹਨਾਂ ਨੇ ਕਾਲਮ ਵੀ ਨੇ ਤੇ ਇੱਕ ਬੜਾ ਜ਼ਬਰਦਸਤ ਮਜ਼ਮੂਨ ਹੈ। ਲਿੰਗੁਇਸਟਿਕ ਫੋਲੀਜ਼ ਆਫ ਸਬ ਕੰਟੀਨੈਂਟ, ਇਹ ਅੰਗਰੇਜ਼ੀ ਦੀ ਕਿਤਾਬ ਹੈ, ਲੈਂਗੁਏਜ ਦੇ ਉੱਤੇ ਇਹਨਾਂ ਨੇ ਲਿਖੀ। ਇੱਕ ਇਹਨਾਂ ਦੀ ਕਿਤਾਬ ਹੈ ਜਿਹੜਾ ਬਹੁਤ ਘੱਟ ਲੋਕਾਂ ਨੂੰ ਇਲਮ ਹੈ, ਉਹ ਹੈਗੀ ਮਾਈ ਪੀਪਲ ਮਾਈ ਥਾਟ। ਸ਼ਾਇਦ ਜਸਪਾਲ ਜੀ ਕੋਲ ਹੋਵੇ ਕਿਤਾਬ ਉਹ ਸਿੰਧ ਤੋਂ ਛਪੀ ਸੀ। 800 ਸਫ਼ਿਆਂ ਦੀ ਕਿਤਾਬ ਹੈ ਅੰਗਰੇਜ਼ੀ ਦੀ, ਜਿਸ 'ਚ ਉਹਨਾਂ ਦੇ ਕਾਲਮ ਹੈ। ਰੰਜਨ ਯਾਰ ਉਹਨਾਂ ਦੀ ਪਹਿਲੀ ਕਿਤਾਬ ਸੀ ਜਦੋਂ ਉਹਨਾਂ ਨੇ ਵਾਰਿਸ ਸ਼ਾਹ ਜਿਹੜਾ ਹੈ ਵਾਸ਼ਿੰਗਟਨ ਦੇ ਵਿੱਚ ਵਰਜੀਨੀਆ 'ਚ ਖੇਡਿਆ। ਸ਼ਾਇਰੀ ਦੀਆਂ ਉਹਨਾਂ ਦੀਆਂ 5 ਕਿਤਾਬਾਂ ਨੇ ਔਰ ਇੱਕ ਬਹੁਤ ਜ਼ਬਰਦਸਤ ਕਿਤਾਬ ਉਹਨਾਂ ਦੀ ਹੈ ਵਕਤ ਦੀ ਨਿੱਕੀ ਜਿਹੀ ਤਾਰੀਖ, ਜਿਹੜੀ ਉਹਨਾਂ ਨੇ ਸਟੀਫਨ ਹਾਕਿੰਗ ਦੀ ਜਿਹੜੀ ਕਿਤਾਬ ਹੈ ਸ਼ਾਰਟ ਹਿਸਟਰੀ ਆਫ ਟਾਈਮ, ਉਹਦੇ ਉੱਤੇ ਲਿਖੀ। ਇਹ ਜਿਹੜਾ ਛੋਟਾ ਜਿਹਾ ਨਿੱਕਾ ਜਿਹਾ ਵੇਰਵਾ ਹੈ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਦਾ। ਐਂਡ ਤੇ ਤੁਸੀਂ ਮੈਨੂੰ ਥੋੜਾ ਜਿਹਾ ਟਾਈਮ ਦੇਣਾ, ਮੈਂ ਜਰਾ ਫਿਰ ਕਨਕਲੂਡ ਕਰਾਂਗਾ ਤੇ ਹੁਣ ਤੁਸੀਂ ਦੋਸਤਾਂ ਨੂੰ ਜਿਹੜਾ ਦਾਵਤ ਦਿਓ ਉਹਨਾਂ ਨਾਲ ਗੱਲਬਾਤ ਕਰਨ ਤੇ ਸਾਰਿਆਂ ਨੂੰ ਜੀ ਜੀ। ਬਹੁਤ ਸ਼ੁਕਰੀਆ ਜ਼ੁਬੈਰ ਜੀ, ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਦਿੱਤੀ ਹੈ ਜਿਹੜੀ ਇਨਫੋਰਮੇਸ਼ਨ ਦਿੱਤੀ ਉਹਨਾਂ ਦੇ ਕਿਤਾਬਾਂ ਦੇ ਬਾਰੇ ਸਾਰਿਆਂ। ਤੇ ਜੀ ਹੁਣ ਹਾਂਜੀ ਜਸਪਾਲ ਜੀ, ਬਹੁਤ ਸ਼ੁਕਰੀਆ ਤੁਹਾਡਾ ਆਉਣ ਦਾ। ਹਾਂਜੀ ਜਸਪਾਲ ਜੀ ਤੁਸੀਂ ਗੱਲ ਕਰੋ ਪਲੀਜ਼। बहुत बहुत शुक्रिया जुबैर साहब, समीना जी ते बाकी होर सारे दोस्त। ते मंजूर साहब नाल मेरी मुलाकात 30-35 साल पहला हुई सी ते ओहदे बाद पहली मुलाकात के बाद ही ऐ लगदा सी जिवें असीं बहुत पुराने एक दूजे नूं जाणदे हां। एक तां उन्हां दा कॉन्टैक्ट अपने अजीजुल हक नाल रहा, इस करके अजीजुल हक बारे साडे भी कनैक्शन सीगे पहलां तो ही। ते होर फिर जिहड़ा उन्हां दा काम सीगा वो बहुत ही की कहंदे नायाब ते सिक्केबंद सीगा। असीं फिर अकैडमी ऑफ पंजाब इन नॉर्थ अमेरिका ਉਹਦੇ ਵਿੱਚ भी इकट्ठे ਹੁੰਦੇ ਰਹੇ। फिर वो मंजूर साहब साढ़े कोल इत्थे बॉस्टन बहुत बार आए, इत्थे हार्वर्ड MIT उन्हां दियां टॉक्स वगैरह इत्थे ऑर्गेनाइज कीतियां। फिर असीं इकट्ठियां ने काम भी कीता ते उन्हां दा जिहड़ा फील्ड इन्ना वाइड है ਉਹਦੇ बारे जिन्नी गल कीती जा सकती है उन्नी घट है। जी उन्होंने लिंगुइस्टिक की किताब है ये बारे बहुत घट चर्चा हुई है, पर एक बहुत अहम किताब हैगी है। मंजूर साहब ते मैं पंजाबी का जोड़ा विकास है ते विकास है ये बारे गल्लां करते सी ते असीं करीबन 7,000 लफ्ज़ पंजाबी दे संथाली खासी ते मुंडारी चों लभे। फिर असीं इत्थे हार्वर्ड जिहड़ा माइकल विक्टर संस्कृत का हैड हुंदा सी ਉਹਦੇ ਨਾਲ भी इस बारे गल की ते ਉਹਨੇ भी बहुत इनकरेज किया मंजूर साहब नूं कि बई इस बारे तुसीं किताब
ਜ਼ਰੂਰ ਲਿਖੋ ਤਾਂ ਕਿ ਹੋਰ ਲੋਕਾਂ 'ਚ ਵੀ ਜਾਗਰਤੀ ਆਵੇ। ਇਹ ਜਿਹੜਾ ਉਹਨਾਂ ਦਾ ਕੰਮ ਸੀ, ਹੋਰ ਤਾਂ ਕੰਮਾਂ ਬਾਰੇ ਲੋਕਾਂ ਨੂੰ ਪਤਾ ਹੈ, ਪਰ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੇ ਇਹਦੇ ਬਾਰੇ ਅੱਗੇ ਕੰਮ ਹੋਣਾ ਚਾਹੀਦਾ। ਤੇ ਆਪਣੀ ਗੱਲ ਥੋੜੀ ਜਿਹੀ ਮੁਕਤਸਰ ਰੱਖਦਾ ਹੋਇਆ, ਅਸੀਂ ਫਿਰ ਜਦੋਂ ਮਿਲਦੇ ਹੁੰਦੇ ਸੀ ਹੱਸਦੇ ਵੀ ਬਹੁਤ ਰਹਿੰਦੇ ਹੁੰਦੇ ਸੀ। ਮੈਨੂੰ ਯਾਦ ਹੈ ਆਖਰੀ ਮੁਲਾਕਾਤ ਸਾਡੀ ਉਦੋਂ 4-5 ਮਹੀਨੇ ਪਹਿਲਾਂ ਅਸੀਂ ਉਹਨਾਂ ਦੇ ਕੋਲ ਗਏ ਸੀ ਤੇ ਉੱਥੋਂ ਅਸੀਂ ਇੱਕ ਦਿਨ ਆਫਟਰਨੂਨ 'ਚ ਮਜ਼ਹਰ ਤਮੀਜ਼ੀ ਨੂੰ ਫੋਨ ਕੀਤਾ ਤੇ ਮੇਰਾ ਖਿਆਲ ਅਸੀਂ ਅੱਧਾ ਪੌਣਾ ਘੰਟਾ ਗੱਲ ਕੀਤੀ ਹੋਣੀ ਮਜ਼ਹਰ ਨਾਲ ਤੇ ਬਸ ਹੱਸਦੇ ਹੀ ਰਹੇ। ਉਹਨਾਂ ਦੀ ਇੱਕ ਹਾਸੇ ਵਾਲੀ ਗੱਲ ਮੈਨੂੰ ਜਿਹੜੀ ਹਮੇਸ਼ਾ ਹੀ ਯਾਦ ਆਉਂਦੀ ਆ, ਜਦੋਂ ਪ੍ਰੋਫੈਸਰ ਇਕਬਾਲ ਅਹਿਮਦ ਨੇ ਉਹਨਾਂ ਨੂੰ ਕਿਹਾ ਯਾਰ ਤੂੰ ਇੱਥੇ ਹਾਰਵਰਡ ਯੂਨੀਵਰਸਿਟੀ ਅਪਲਾਈ ਕਰ, ਤੇ ਉਹਨਾਂ ਨੇ ਫੋਨ ਤੇ ਸੁਣਿਆ ਹਾਰਵਰਡ, ਤੇ ਉਹਨਾਂ ਨੇ ਹਾਰਵਰਡ ਹੀ ਅਪਲਾਈ ਕੀਤਾ, ਉਹ ਸਕਾਲਰਸ਼ਿਪ ਵੀ ਮਿਲ ਗਿਆ ਤੇ ਇੱਥੇ ਆ ਕੇ ਉਹਨਾਂ ਨੂੰ ਪਤਾ ਚੱਲਿਆ ਕਿ ਹਾਰਵਰਡ ਤੇ ਹਾਰਵਰਡ 'ਚ ਬਹੁਤ ਫਰਕ ਹੈ। ਅਸੀਂ ਬਹੁਤ ਹੱਸਦੇ ਹੁੰਦੇ ਇਸ ਗੱਲ ਤੇ, ਹੱਸਦੇ ਹੁੰਦੇ ਸੀ ਹਮੇਸ਼ਾ। ਤੇ ਇਸ ਕਰਕੇ ਮਨਜ਼ੂਰ ਸਾਹਿਬ ਸਾਡੇ ਦਿਲਾਂ 'ਚ ਹਮੇਸ਼ਾ ਵੱਸਦੇ ਰਹਿਣਗੇ। ਉਹਨਾਂ ਦਾ ਜਿਹੜਾ ਕੰਮ ਹੈ ਆਉਂਦੀਆਂ ਹੋਈ ਜਿਹੜੀਆਂ ਨਸਲਾਂ ਹੈਗੀਆਂ, ਆਉਂਦੀਆਂ ਜਨਰੇਸ਼ਨਸ ਨੂੰ ਵੀ ਇੰਸਪਾਇਰ ਕਰਦਾ ਰਹੇਗਾ। ਤੇ ਇਸ ਗੱਲ ਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਸਭ ਦਾ ਕਿ ਅੱਜ ਦੀ ਇਹ ਤੁਸੀਂ ਮੀਟਿੰਗ ਉਹਨਾਂ ਦੇ ਨਾਂ ਆਰਗੇਨਾਈਜ਼ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬਹੁਤ ਸ਼ੁਕਰੀਆ ਜਸਪਾਲ ਜੀ, ਬਹੁਤ ਸ਼ੁਕਰੀਆ ਤੁਹਾਡਾ। ਤੇ ਹਾਂਜੀ ਹੁਣ ਕੌਣ ਸਾਹਿਬ ਗੱਲ ਕਰਨਗੇ? ਕੌਣ ਸਾਡੇ ਦੋ? मैं बोलना नासिर गोंदल साहब जी चलो चलो ठीक है, सईद साहब कर लैन फिर गोंदल साहब ਨੂੰ ਕਰਵਾ ਲਾਂਗੇ। जी सईद साहब। अच्छा चलिए, थैंक यू जी। अपने संगतियां दी तादाद नंबर ਨੂੰ ਜ਼ੇਨ ਰੱਖਦੇ हैं और टाइम ਦੀ कमी ਜ਼ੇਨ ਚ ਰੱਖਦੇ हैं। बड़ा मुख्तसर ਜਿਹਾ मैं अपना बयान करांगा डॉक्टर साहब ਦੇ ਬਾਰੇ ਚ। डॉक्टर साहब बारे दो चीज़ां मेरे दिल च बड़ियां खटकदियां ने। एक है कि मैं डॉक्टर साहब ने नहीं देर बाद क्यों मिले, लेकिन ਉਹਦੇ ਬਾਅਦ ਜਦੋਂ ਇਹ ਸੋਚ ਆਂਦੀ ਨਾ ਕਿ ਜਿਵੇਂ ਨਾ ਮਿਲਦਾ ਉਸ ਤੋਂ ਜ਼ਿਆਦਾ ਖੌਫਜ਼ਦਾ ਸੀ। ਤੇ ਉਹ ਜਿਹੜੀ ਖੁਸ਼ੀ ਹੈ ਕਿ ਮੈਂ ਉਹਨਾਂ ਨੂੰ ਪਾ ਲਿਆ 50 ਵਰੇ ਵਰਨ ਤੋਂ ਬਾਅਦ, ਕਿ ਜਦ ਤੱਕ ਲੋਕ ਪੈਦਾ ਹੋ ਕੇ ਮਰ ਵੀ ਜਾਂਦੇ ਨੇ ਲੱਖਾਂ ਕਰੋੜਾਂ ਜਿਹੇ ਨੇ, ਕਿ ਉਹਦੇ ਚ ਮੈਨੂੰ ਇਹ ਪ੍ਰਿਵਿਲੇਜ ਮਿਲਿਆ ਕਿ ਮੈਂ ਡਾਕਟਰ ਸਾਹਿਬ ਨੂੰ ਮਿਲਿਆ। ਮੇਰੀ ਜ਼ਿੰਦਗੀ ਦਾ ਇੱਕ ਤੇ ਪੈਦਾ ਹੋਣਾ ਇਤਫਾਕ ਸੀ ਕਿਉਂਕਿ ਇਹ ਤੇ ਸਾਡਾ ਕੰਟਰੋਲ ਕੋਈ ਨਹੀਂ, ਲੇਕਿਨ ਉਸ ਤੋਂ ਜ਼ਿਆਦਾ ਬਿਹਤਰ ਇਤਫਾਕ ਮੇਰਾ ਸੀ ਕਿ ਮੈਂ ਡਾਕਟਰ ਸਾਹਿਬ ਨਾਲ ਮੇਰੀ ਜੁੜਤ ਹੋ ਗਈ। ਔਰ ਡਾਕਟਰ ਸਾਹਿਬ ਨੂੰ ਸੁਣ ਕੇ ਲੱਗਿਆ ਕਿ ਜੋ ਚੀਜ਼ ਮੈਂ ਜ਼ਿੰਦਗੀ 'ਚ ਲੱਭਣਾ ਪਿਆ ਸਾਂ ਉਹ ਲੱਭ ਗਈ ਹੈ। ਤੇ ਹੁਣ ਮੈਂ ਬਸ ਉਹਨਾਂ ਦੇ ਚਰਨਾਂ 'ਚ ਜਾਣਾ ਤੇ ਉਹਨਾਂ ਨੂੰ ਮਿਲਣ ਵਾਸਤੇ ਮੈਂ ਬੜੀ ਤਕਦੋ ਕੀਤੀ। ਔਰ ਤੁਸੀਂ ਵੇਖੋ ਕਿ ਮੇਰੇ ਘਰੋਂ ਉਹ 20 ਮੀਲ ਤੇ ਸਨ। ਉਹਨਾਂ ਨੂੰ ਮਿਲ ਕੇ ਮੈਨੂੰ ਬਿਲਕੁਲ ਮਹਿਸੂਸ ਨਹੀਂ ਹੋਇਆ ਕਿ ਮੇਰੀ ਜਿਹੜੀ ਇਨੀਸ਼ੀਅਲ ਫੀਲਿੰਗ ਸੀ ਡਾਕਟਰ ਸਾਹਿਬ ਦੇ ਬਾਰੇ 'ਚ ਉਹਨਾਂ ਨੂੰ ਸੁਣ ਕੇ ਉਹ ਕੋਈ ਗਲਤ ਸੀ ਜਾਂ ਮਿਸਪਲੇਸਡ ਸੀ। ਔਰ ਉਹਦੇ ਬਾਅਦ ਮੈਂ ਬਿਲਕੁਲ ਐਸਾ ਨਾਲ ਉਹਨਾਂ ਨੂੰ ਜੁੜ ਗਿਆ ਜਿਵੇਂ ਕਿ ਮੈਂ ਤੇਰੇ ਲੜ ਲੱਗੀਆਂ ਰਾਂਝਣ ਯਾਰ। ਬਿਲਕੁਲ ਬਹੁਤ ਖੂਬ। ਇਹ ਫਿਕਰ ਮੈਨੂੰ ਇਹ ਲਾਈਨ ਜਿਹੜੀ ਹੈ ਮੇਰੇ ਦਿਲ ਦੇ ਵਿੱਚ ਨਾ ਵੱਜਣਾ ਸ਼ੁਰੂ ਹੋ ਗਈ ਉੱਚੀ। ਔਰ ਉਹਦੇ ਬਾਅਦ ਮੈਨੂੰ ਜਦੋਂ ਡਾਕਟਰ ਸਾਹਿਬ ਨਾਲ ਜੁੜਨ ਦਾ ਮੌਕਾ ਮਿਲਿਆ ਤੇ ਮੇਰੇ ਦਿਲ 'ਚ ਨਾ ਇੱਕ ਹੇਸਟੀਨੈਸ ਸੀ। ਆਈ ਵਾਜ਼ ਆਲਵੇਜ਼ ਇਨ ਹੇਸਟੀ ਕਿ ਯਾਰ ਡਾਕਟਰ ਸਾਹਿਬ ਦੇ ਨਾਲ ਨਾ ਮੈਂ ਕੋਈ ਐਸਾ ਟਾਈਮ ਨਾ ਹੋਵੇ ਕਿ ਮੈਂ ਡਾਕਟਰ ਸਾਹਿਬ ਦੇ ਬਗੈਰ ਹੋਵਾਂ। ਮੈਂ ਕਾਲ ਨਹੀਂ ਕਰਨੀ ਤੇ ਉਹ ਰੱਬੋਂ ਹੀ ਡਾਕਟਰ ਸਾਹਿਬ ਦੇ ਦਿਲ 'ਚ ਮੇਰਾ ਬੜਾ ਪਿਆਰ ਹੋ ਗਿਆ। ਉਹਨਾਂ ਦਾ ਵਨ ਔਨ ਵਨ ਅਸੀਂ ਹੋ ਗਏ। ਉਹਨਾਂ ਨੇ ਮੈਨੂੰ ਕੁਛ ਨਾ ਵੀ ਕਰਨਾ ਹੋਣਾ ਨਾ ਤੇ ਇਸ ਬਹਾਨੇ ਬੁਲਾਉਣਾ ਕਿ ਯਾਰ ਮੇਰੇ ਟੇਬਲ ਦੇ ਥੱਲੇ ਨਾ ਸੁਚ ਲੱਥ ਕੇ ਆ ਕੇ ਲਾ ਜਾ। That was very interesting। ਔਰ ਮੈਂ ਜਾਣਾ ਤੇ ਮੈਂ ਕਹਿੰਦਾ ਡਾਕਟਰ ਸਾਹਿਬ ਕਿਹੜਾ ਸੁਚ? ਕਹਿੰਦਾ ਯਾਰ ਇਹ ਜਿਹੜਾ ਮੇਰੇ ਹੱਥ 'ਚ ਹੈਗਾ ਨਾ ਇਹ ਥੱਲੇ ਲਾ ਦੇ। ਮੈਂ ਇਸ ਚੀਜ਼ ਨੂੰ ਮੈਂ ਬੜਾ ਪ੍ਰਿਵਿਲੇਜ ਸਮਝਦਾ ਕਿ ਡਾਕਟਰ ਸਾਹਿਬ ਮੇਰੇ ਬਹਿਣ ਵਾਸਤੇ ਟਾਈਮ ਲਗਾਉਣ ਵਾਸਤੇ। ਮੈਂ ਪਹਿਲੇ ਸਮਝਦਾ ਕਿ ਮੈਂ ਆਪ ਜਾਵਾਂਗਾ ਤੇ ਸ਼ਾਇਦ ਮੈਂ ਇੰਟਰੂਡ ਕਰਾਂਗਾ ਉਹਨਾਂ ਦੀ ਪ੍ਰਾਈਵੇਸੀ 'ਚ, ਲੇਕਿਨ ਉਹਨਾਂ ਦਾ ਜਿਹੜਾ ਰਿਸਪੌਂਸ ਸੀ ਦੈਟ ਵਾਜ਼ ਮੋਰ ਦੈਨ what I had in my heart। ਸੋ ਮੇਰੇ ਦਿਲ ਦੇ ਜੋ ਅਹਿਸਾਸ ਸੀ ਉਸ ਤੋਂ ਜ਼ਿਆਦਾ ਉਹਨਾਂ ਕੋਲ ਸੀ। ਔਰ ਮੈਂ ਬੜਾ ਇਸ ਚੀਜ਼ ਨੂੰ ਫਿਰ ਬੜਾ ਮੈਂ ਉਹਨਾਂ ਨਾਲ ਕੰਮ ਕੀਤਾ। ਉਹਨਾਂ ਦੀਆਂ ਲਾਇਬ੍ਰੇਰੀਆਂ ਥੱਲੇ ਸ਼ਿਫਟ ਕੀਤੀਆਂ, ਕਿਤਾਬਾਂ ਉਹਨਾਂ ਦੇ ਮੁਤਾਬਿਕ ਲਾਇਬ੍ਰੇਰੀਜ਼ ਬਣਾਈਆਂ, ਥੱਲੇ ਪੋਰਸ਼ਨ ਬਣਾਇਆ। ਐਨੀਵੇ
ਲੌਂਗ ਸਟੋਰੀ ਸ਼ੋਰਟ ਆਖਰੀ ਦਿਨਾਂ 'ਚ ਕਿਉਂਕਿ ਡਾਕਟਰ ਸਾਹਿਬ ਬੜੇ ਜ਼ਿਆਦਾ ਡਾਊਨ ਰਹਿਣਾ ਸ਼ੁਰੂ ਹੋ ਗਏ ਸਨ। ਸ਼ਫਕਤ ਸਾਹਿਬ ਦੀ ਡੈਥ ਤੋਂ ਬਾਅਦ ਤੇ ਉਹਨਾਂ ਦਾ ਜਿਹੜੀ ਵਾਈਫ ਦਾ ਭਾਂਜਾ ਸੀ ਜੰਗ ਦੀ ਡੈਥ ਹੋ ਗਈ ਤੇ ਬਹੁਤ ਜ਼ਿਆਦਾ ਨਾ ਡਾਊਨ ਸਨ ਤੇ ਮੌਤ ਦੀਆਂ ਬੜੀਆਂ ਗੱਲਾਂ ਕਰਦੇ ਪਏ ਸਨ। ਤੇ ਆਫ ਕੋਰਸ ਜਿਹੜਾ ਬੰਦਾ ਇਹ ਗੱਲਾਂ ਕਰ ਰਿਹਾ ਉਸ ਸਿਚੁਏਸ਼ਨ 'ਚ ਲੰਘਦਾ ਪਿਆ ਮੈਂਟਲੀ, ਤੇ ਉਹ ਮੈਂ ਬੜਾ ਮਹਿਸੂਸ ਕਰਨ ਲੱਗ ਪਿਆ ਔਰ ਮੈਂ ਡੇਰਾ ਰਹਿਣ ਲੱਗ ਪਿਆ ਔਰ ਮੈਂ ਆਪਣਾ ਉਹਨਾਂ ਨਾਲ ਜਾਣਾ ਨਾ ਜ਼ਿਆਦਾ ਵਧਾ ਦਿੱਤਾ। ਅੱਛਾ, ਉਹਦੀ ਮਿਸਾਲ ਹੈ ਕਿ ਜਸਪਾਲ ਜੀ ਉਹਨਾਂ ਨੂੰ ਯਾਦ ਹੋਣਾ ਕਿ ਇਹ ਆਏ ਸਨ ਜੀ ਜੀ, ਤੇ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਕਿ ਸਈਦ ਮੈਂ ਤਾਂ ਨਾ ਜਸਪਾਲ ਜੀ ਨਾਲ ਮਿਲਾਣਾ। ਮੈਂ ਕਿਹਾ ਜੀ ਮੈਂ ਆਪ ਮਿਲਣਾ ਚਾਹਨਾ ਕਿਉਂਕਿ ਮੈਂ AI ਤੇ ਬੜਾ ਪ੍ਰੋਗਰਾਮ ਫਾਲੋ ਕੀਤਾ ਹੈ ਡਾਕਟਰ ਸਾਹਿਬ ਦਾ, ਜਸਪਾਲ ਸਾਹਿਬ ਦਾ। ਤੇ ਇਹਨਾਂ ਨੇ ਮੈਨੂੰ ਕਿਹਾ ਕਿ ਚਲਾ। ਮੈਂ ਕਿਹਾ ਅੱਛਾ ਡਾਕਟਰ ਸਾਹਿਬ ਮੈਂ ਨਾਸ਼ਤਾ ਲੈ ਕੇ ਆਵਾਂਗਾ ਤੇ ਕਹਿੰਦੇ ਹਾਂ ਹਲਵਾ ਪੂਰੀ ਲੈ ਕੇ ਆ। ਮੈਂ ਕਿਹਾ ਜਸਪਾਲ ਜੀ ਨੂੰ ਲੈ ਕੇ ਕਰਾਂਗੇ, ਜਸਪਾਲ ਜੀ ਨੂੰ ਯਾਦ ਹੋਣਾ। ਹਾਂਜੀ ਉਹ ਰੱਬੋਂ ਉਹ ਸੰਡੇ ਸੀ ਤੇ ਸੰਡੇ ਨੂੰ ਉਹ ਹਲਵਾ ਪੂੜੀ ਜਿਹੜੀ ਸੀ ਨਾ ਉਹ ਬੰਦ ਸੀ ਉਹ ਰੈਸਟੋਰੈਂਟ ਦੇ ਵਿੱਚ ਜਿੱਥੋਂ ਨੋਰਮਲੀ ਅਸੀਂ ਲੈਂਦੇ ਸਾਂ, ਔਰ ਸਪੈਸ਼ਲੀ ਉਹ 10 ਅਗਰ ਖੁੱਲੇ ਵੀ ਤੇ 10 ਵਜੇ ਕਿਚਨ ਬੰਦ ਹੋ ਜਾਂਦਾ ਸੀ ਉਹਦਾ। ਤੇ ਮੈਂ ਡਾਕਟਰ ਸਾਹਿਬ ਫੋਨ ਕੀਤਾ ਕਿ ਡਾਕਟਰ ਸਾਹਿਬ ਮੈਂ ਆ ਰਿਹਾ ਤੇ ਮੈਂ ਆ ਗਿਆ ਤੇ ਕਹਿੰਦੇ ਹਲਵਾ ਪੂੜੀ ਕਿੱਥੇ? ਮੈਂ ਕਿਹਾ ਉਹ ਤੇ ਬੰਦ ਸੀ। ਤੇ ਐਨੀਵੇ ਅਸੀਂ ਉੱਥੇ ਮਿਸਿਸ ਜਸਪਾਲ ਵੀ ਸੀ, ਮੇਰੀ ਵਾਈਫ ਵੀ ਸੀ, ਉੱਥੇ ਬਹਿ ਕੇ ਬੜੀ ਗੱਪਸ਼ਪ ਕੀਤੀ। ਜਸਪਾਲ ਜੀ ਉਹਨਾਂ ਨੇ ਬਲਕਿ ਮੈਨੂੰ ਯਾਦ ਹੈ ਇੱਕ ਲਾਈਨ ਜਸਪਾਲ ਜੀ ਨੇ ਕਿਹਾ ਕਿ ਤੁਸੀਂ ਹੁਣ ਇੱਕ ਚੀਜ਼ ਤੇ ਸਾਰੀ ਗੱਲਾਂ ਦੀ ਕਿਤਾਬਾਂ ਲਿਖ ਲਈਆਂ, ਇੱਕ ਤੇ ਨਹੀਂ ਲਿਖੀ, ਔਰ ਉਹ ਹੈ ਕਿ ਮੁਗਲਾਂ ਦੇ ਜ਼ਵਾਲ ਜਾਂ ਇੰਡੀਆ ਦੇ ਵਿੱਚ ਕੋਈ ਜਸਪਾਲ ਜੀ ਕੀ ਸੀ ਉਹ ਤੁਸੀਂ ਕਿਹਾ ਸੀ ਕਿ ਇਸ ਮੌਜੂ ਤੇ ਕਿਤਾਬ ਲਿਖਣੀ ਚਾਹੀਦੀ ਹੈ ਤੁਹਾਨੂੰ ਨਾ, ਇਹ ਰਹਿ ਗਿਆ ਇੱਕ। ਹਾਂਜੀ ਹਾਂਜੀ, ਕੀ ਮਤਲਬ ਇੰਡੀਆ 'ਚ ਕੀ ਇਹੋ ਜਿਹੀ ਗੱਲ ਸੀਗੀ ਕਿ ਜਿੱਥੇ ਇੰਨੇ ਹਮਲਾਵਰ ਆਉਂਦੇ ਰਹੇ। ਹਾਂਜੀ, ਕਿ ਇੰਡੀਆ ਹੀ ਕਿਉਂ ਇਨਵੇਡਰਸ ਦੀ ਹੈਵਨ ਸੀ, ਉਹਨਾਂ ਦੀ ਜੰਨਤ ਹੀ ਕਿਉਂ ਬਣ ਗਿਆ ਸੀ। ਸੋ ਇਹ ਮੈਂ ਚੋਣ ਦੀ ਗੱਲ ਯਾਦ ਹੈ। ਅਖੀਰ ਵਿੱਚ ਮੈਂ ਬੋਲਣ ਤੇ ਆਵਾਂਗਾ ਤੇ ਬੋਲੀ ਜਾਵਾਂਗਾ। ਤੇ ਡਾਕਟਰ ਸਾਹਿਬ ਮੇਰੇ ਲਈ ਕੀ ਸਨ ਉਹ ਮੈਂ ਸਿਰਫ ਬਾਹੂ ਉਹਨਾਂ ਦੀ ਇੱਕ ਕਾਫੀ ਬਿਆਨ ਕਰ ਸਕਣਾ ਕਿ ਮੇਰੇ ਵਾਸਤੇ ਉਹ ਪਾਣੀ ਸਨ ਤੇ ਮੈਂ ਸੁੱਕੀ ਜ਼ਮੀਨ ਸਾਂ। ਅਲਫ ਅੱਲਾ ਚੰਬੇ ਦੀ ਬੂਟੀ ਮੇਰੇ ਮੁਰਸ਼ਿਦ ਮਨ ਵਿੱਚ ਲਾਈ ਹੋ, ਬਹੁਤ ਹੋ ਨਫੀ ਇਸਬਾਤ ਦਾ ਪਾਣੀ ਮਿਲਿਆ ਹਰ ਰਗੇ ਹਰ ਜਾਈ ਹੋ, ਅੰਦਰ ਬੂਟੀ ਮੁਸ਼ਕਿਲ ਮਚਾਇਆ ਜਾਨ ਪੁਲਨ ਤੇ ਆਈ ਹੋ, ਜੀ ਮੁਰਸ਼ਿਦ ਕਾਮਲ ਬਾਹੂ ਜੇ ਬੂਟੀ ਲਾਈ ਹੋ। ਸੋ ਉਹਨਾਂ ਨੇ ਜਿਹੜੀ ਬੂਟੀ ਲਾਈ ਸਾਡੇ ਵਾਸਤੇ ਵੀ ਔਰ ਉਹਨਾਂ ਵਾਸਤੇ ਵੀ, ਜਿਹੜੇ ਬੈਠੇ ਨੇ ਜਿਹੜੇ ਸੁਣਦੇ ਰਹਿਣਗੇ ਔਰ ਜਿਹੜੇ ਪੜ੍ਹਦੇ ਸੁਣਦੇ ਪਏ ਨੇ ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਇਹ ਬੂਟੀ ਮੁਸ਼ਕ ਮਚਾਈ ਰੱਖੇਗੀ ਉਹਨਾਂ ਦਾ ਨਾਂ ਦਾ ਰਹਿੰਦੀ ਦੁਨੀਆ ਤੱਕ। ਥੈਂਕ ਯੂ। ਬਹੁਤ ਖੂਬ ਸਹੀ। ਬਿਲਕੁਲ ਤੁਸੀਂ ਸਹੀ ਫਰਮਾਇਆ, ਬਹੁਤ ਜ਼ਬਰਦਸਤ। ਔਰ ਜਿਹੜੀ ਬੂਟੀ ਹੈ ਉਹਦੀ ਖੁਸ਼ਬੂ ਹਰ ਪਾਸੇ ਹਰ ਵੇਲੇ ਹੋਏਗੀ। ਜੀ ਜੀ, ਹਾਂਜੀ ਹੁਣ ਗੁੰਦਲ ਸਾਹਿਬ। ਮਿਹਰਬਾਨੀ ਜਨਾਬ। ਮੈਂ ਤੇ ਖੈਰ ਬੜਾ ਇਮੋਸ਼ਨਲ ਗੱਲ ਸੀ, ਹਾਰਡ ਐਕਟ ਟੂ ਫੋਲੋ। ਮਨਜ਼ੂਰ ਇਜਾਜ਼ ਸਾਹਿਬ ਨਾਲ ਮੇਰੀ ਜੋ ਕਹਿੰਦੇ ਨੇ ਯਾਦ ਅੱਲਾ ਕਾਫੀ ਪੁਰਾਣੀ ਸੀ। ਤੇ ਬਾਅਦ ਨੂੰ ਜਦੋਂ ਪਤਾ ਲੱਗਿਆ ਕਿ ਬਹੁਤ ਸਾਰੇ ਐਸੇ ਸਾਂਝੇ ਦੋਸਤ ਹਨ ਜਿਨ੍ਹਾਂ ਨੂੰ ਉਹ ਵੀ ਜਾਣਦੇ ਸਨ ਤੇ ਮੈਂ ਵੀ ਜਾਣਦਾ ਸਾਂ, ਤੇ ਲੇਕਿਨ ਸਾਡੀ ਆਪਸ ਵਿੱਚ ਗੱਲਬਾਤ ਕਾਫੀ ਯਾਨੀ ਕਿ ਠਹਿਰ ਕੇ ਹੋਈ, ਲੇਕਿਨ ਉਹ ਵੀ ਉਹਨੂੰ ਵੀ ਕੋਈ 20 ਸਾਲ ਹੋ ਗਏ ਨੇ ਕਿ ਉਹਨਾਂ ਨਾਲ ਉਹਨਾਂ ਦੀ ਮੇਰੀ ਜਾਣ ਪਛਾਣ ਰਹੀ। ਤੇ ਉਹ ਜ਼ਮਾਨੇ ਜੋ ਉਹਨਾਂ ਦਾ ਜੋ ਇੰਟਰਨੈਟ ਤੇ ਜੋ ਸੀ ਵਿਚਾਰ, ਉਸ ਤੇ ਇਤਨਾ ਇੰਟਰੈਕਸ਼ਨ ਮੇਰਾ ਨਹੀਂ ਹੋਇਆ, ਲੇਕਿਨ ਉਹ ਆਉਂਦੇ ਰਹੇ ਸਨ ਇਧਰ ਨਿਊਯਾਰਕ। ਤੇ ਫਿਰ ਜਦੋਂ ਪਾਕਿਸਤਾਨ ਵਿੱਚ ਉਹ ਜੁਡੀਸ਼ੀਅਲ ਜੋ ਤਹਿਰੀਕ ਸੀ ਉਹਦੇ ਅੰਦਰ ਵੀ ਉਹਨਾਂ ਨਾਲ ਰਹੀ ਮੁਲਾਕਾਤ, ਪਾਕਿਸਤਾਨੀ ਡਾਕਟਰਸ ਦੀ ਐਸੋਸੀਏਸ਼ਨ ਵਿੱਚ ਵੀ ਆਉਂਦੇ ਰਹੇ ਸਨ ਤੇ ਉਹਦੇ ਆਪਣੇ ਵਿਚਾਰ ਸਾਂਝੇ ਕਰਦੇ ਸਨ। ਉਹ ਮੈਂ ਵੇਖਿਆ ਜੋ ਜ਼ੁਬੈਰ ਸਾਹਿਬ ਨੇ ਕਿਹਾ ਤੇ ਉਹ ਮੇਰੇ ਕੋਲ ਉਹਨਾਂ ਦੀ ਹੈ ਕਿਤਾਬ, ਜੋ ਉਹਨਾਂ ਦੇ ਆਰਟੀਕਲਸ ਦਾ ਹੈ। ਤੇ ਫਿਰ ਜੋ ਸੂਫੀ ਪੋਇਟਸ ਦੇ ਉੱਤੇ ਜੋ ਪਹਿਲੀ ਜੋ ਸੀ ਕਿਤਾਬ ਉਹਨਾਂ ਨੇ ਜਦੋਂ ਛਾਪਣਾ ਤਾਂ ਸੋਚਿਆ, ਜੋ ਇੰਡੀਅਨ ਜੋ ਸੀ PhD ਦੀ ਆਥਰ ਜੋ ਸਨ, ਉਹ ਨਾਮ ਮੇਰੇ ਜ਼ਹਿਨ ਤੋਂ ਨਿਕਲ ਰਿਹਾ, ਸੂਫੀ ਪੋਇਟਸ ਆਫ ਪੰਜਾਬ। ਉਹਦੇ ਅੰਦਰ ਵੀ ਉਹਨਾਂ ਨਾਲ ਮੇਰੀ ਸ਼ਰਾਕਤ ਰਹੀ। ਤੇ ਬਾਅਦ ਨੂੰ ਯਾਨੀ ਜਦੋਂ ਮੈਂ ਸਮਝਦਾ ਕਿ ਮੇਰੀ ਖੁਸ਼ਕਿਸਮਤੀ ਹੈ, ਨਹੀਂ ਆਈਡੀਆ ਸੀ ਕਿ ਇਤਨੀ ਛੇਤੀ ਉਹਨਾਂ ਨੇ ਚਲਾ ਜਾਣਾ।
ਕਿ ਉਹਨਾਂ ਨਾਲ ਜੋ ਇੱਕ ਕਿਸਮ ਦੀ ਦੋਸਤੀ ਸੀ, ਉਹ ਇੱਕ ਉਸਤਾਦ ਸ਼ਾਗਿਰਦ ਦੇ ਜਦੋਂ ਰਿਸ਼ਤੇ 'ਚ ਤਬਦੀਲ ਹੋਈ, ਜਦੋਂ ਦੀ ਇਹਨਾਂ ਨੇ ਕੰਮ ਸ਼ੁਰੂ ਕੀਤਾ ਲੋਹਾ ਦਾ, ਤੇ ਉਹ ਮੈਂ ਆਪ ਸਮਝਦਾ ਕਿ ਜੀ ਮੇਰੀ ਬੜੀ ਖੁਸ਼ਕਿਸਮਤੀ ਹੈ ਕਿ ਉਹਨਾਂ ਕੋਲ ਮੈਂ ਬੜਾ ਕੁਝ ਸਿੱਖ ਲਿਆ। ਤੇ ਸਭ ਤੋਂ ਵੱਡੀ ਗੱਲ ਜੋ ਸੀ ਮੇਰਾ ਖਿਆਲ ਹੈ ਮੇਰੇ ਵਾਸਤੇ ਕਿ ਹੀਰ ਰਾਂਝਾ ਉਹਨਾਂ ਦੇ ਨਾਲ 2-2.5 ਸਾਲਾਂ 'ਚ ਬਾਕੀ ਹੋਰ ਸੰਗਤੀਆਂ ਨਾਲ ਰਹਿ ਕੇ ਜੋ ਸੀ ਪੜ੍ਹੀ, ਉਹ ਮੇਰਾ ਖਿਆਲ ਹੈ ਮੇਰੇ ਵਾਸਤੇ ਬੜੀ ਵੱਡੀ ਗੱਲ ਹੈ। ਉਹ ਇਹਨਾਂ ਦਾ ਜੋ ਹੀਰ ਜੋ ਵਾਰਿਸ਼ਾ ਨਾਮਾ ਮੈਂ ਆਲਰੇਡੀ ਖਰੀਦਿਆ ਹੋਇਆ ਸੀ, ਤਰਿੰਜਨ ਤੂੰ ਮੇਰੇ ਕੋਲ ਪਿਆ ਸੀ, ਲੇਕਿਨ ਉਹ ਮੈਨੂੰ ਉਹਨੂੰ ਹੱਥ ਲਾਉਣ ਦੀ ਹਿੰਮਤ ਨਹੀਂ ਹੁੰਦੀ ਸੀ। ਤੇ ਉਹ ਫਿਰ ਉਹਨਾਂ ਦੇ ਨਾਲ ਜਦੋਂ ਪੜ੍ਹਿਆ ਤੇ ਉਹ ਮੈਂ ਸਮਝਦਾ ਕਿ ਉਹਨਾਂ ਦੀ ਇੱਕ ਐਸੀ ਕੰਟਰੀਬਿਊਸ਼ਨ ਹੈ ਜੋ ਕਿ ਹਮੇਸ਼ਾ ਮੇਰੇ ਨਾਲ ਰਹੇਗੀ। ਜੀ ਉਹਨਾਂ ਦੇ ਬਾਰੇ 2-3 ਜੋ ਗੱਲਾਂ ਮੈਂ ਕਰਨਾ ਚਾਹ ਰਿਹਾ ਕਿ ਉਹਨਾਂ ਦੀ ਤਬੀਅਤ ਜੋ ਬੜੀ ਸੀ ਹਸਮੁਖ ਸੀ, ਹਮੇਸ਼ਾ ਹੀ ਆਲਵੇਜ਼ ਬੇਬੀ ਫੇਸ, ਹਮੇਸ਼ਾ ਉਹਨਾਂ ਦੇ ਅੰਦਰ ਉਹਨਾਂ ਨੇ ਆਪਣੇ ਅੰਦਰ ਦਾ ਜੋ ਬੱਚਾ ਹੈ ਉਸ ਨੂੰ ਉਹਨੇ ਆਪਣੇ ਤੋਂ ਅਲੱਗਾ ਨਹੀਂ ਹੋਣ ਦਿੱਤਾ। ਤੇ ਖਾਸ ਗੱਲ ਹੈ ਕਿ ਜਿਸ ਤਰ੍ਹਾਂ ਅਫਸੋਸ ਗੱਲ ਨਾਲ ਹੈ ਕਿ ਸਾਡੇ ਹੁੰਦਾ ਹੈ ਕਿ ਜੋ ਲੋਕ ਹੁੰਦੇ ਨੇ ਇੱਕੋ ਫੀਲਡ 'ਚ ਹੁੰਦੇ ਨੇ, ਲੇਕਿਨ ਇੱਕ ਦੂਸਰੇ ਦੇ ਨਾਲ ਬਸ ਕੁਝ ਰੰਜਿਸ਼ਾਂ ਹੋ ਜਾਂਦੀਆਂ ਨੇ, ਕੁਝ ਮਿਸਅੰਡਰਸਟੈਂਡਿੰਗਸ ਹੋ ਜਾਂਦੀਆਂ ਨੇ। ਲੇਕਿਨ ਮਨਜ਼ੂਰ ਇਜਾਜ਼ ਸਾਹਿਬ ਦੀ ਇਹ ਗੱਲ ਹੈ ਕਿ ਜਿਨ੍ਹਾਂ ਦੇ ਨਾਲ ਉਹਨਾਂ ਦੀ ਕੋਈ ਹੈ ਵੀ ਸੀ ਤੇ ਜੋ ਉਹਨਾਂ ਦੇ ਬਾਰੇ 'ਚ ਕੋਈ ਐਸੀ ਖਾਸ ਕੰਪਲੀਮੈਂਟਰੀ ਗੱਲ ਨਹੀਂ ਵੀ ਕਰਦੇ ਸਨ, ਮਨਜ਼ੂਰ ਇਜਾਜ਼ ਕੋਲੋਂ ਮੈਂ ਕਿਸੇ ਦੇ ਖਿਲਾਫ ਕੋਈ ਗੱਲ ਨਹੀਂ ਸੁਣੀ। ਇਹ ਉਹਨਾਂ ਦੀ ਖਾਸ ਗੱਲ ਸੀ ਕਿ ਜੋ ਵੀ ਕੋਈ ਗੱਲ ਹੁੰਦੀ ਸੀ ਤੇ ਉਹ ਜੋ ਵੀ ਉਹਦੇ ਹਿਸਾਬ ਨਾਲ ਜੋ ਸਹੀ ਜਵਾਬ ਹੋਣਾ ਚਾਹੀਦਾ ਸੀ ਜਾਂ ਜੋ ਚੀਜ਼ ਉਹ ਸਮਝਾਉਣਾ ਚਾਹੁੰਦੇ ਸਨ, ਉਹ ਉਸ ਨੂੰ ਯਾਨੀ ਕਿ ਹੀ ਵਾਸ ਆਲਵੇਜ਼ ਵੈਰੀ ਆਬਜੈਕਟਿਵ। ਤੇ ਇਹ ਜੋ ਹੈ ਅੱਜ ਕੱਲ੍ਹ ਦੇ ਜ਼ਮਾਨੇ 'ਚ ਇਹ ਚੀਜ਼ ਬੜੀ ਨਾਪੈਦ ਹੈ ਤੇ ਇਹ ਉਹਨਾਂ ਦੇ ਅੰਦਰ ਖਾਸ ਉਹਨਾਂ ਦੀ ਖਾਸੀਅਤ ਸੀ। ਤੇ ਮੈਂ ਆਲਸੋ ਆਈ ਫੀਲ ਲੱਕੀ ਕਿ ਉਹਨਾਂ ਦਾ ਜੋ ਆਖਰੀ ਸਫ਼ਰ ਸੀ ਉਹਦੇ ਅੰਦਰ ਯਾਨੀ ਕਿ ਮੈਂ ਉਹਨਾਂ ਨੂੰ ਮੌਂਡਾ ਦਿੱਤਾ ਤੇ ਆਈ ਵਾਸ ਦੇਅਰ, ਤੇ ਮੈਂ ਉਸ ਨੂੰ ਬੜੀ ਇੱਕ ਸ਼ਹਾਦਤ ਆਪਣੇ ਵਾਸਤੇ ਸਮਝਦਾ ਹਾਂ। ਤੇ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਇਕੱਠਾ ਕੀਤਾ ਹੈ ਤੇ ਉਹਨਾਂ ਦੇ ਬਾਰੇ 'ਚ ਅਸੀਂ ਫਿਰ ਗੱਲ ਕਰਨ ਦਾ ਮੌਕਾ ਮਿਲ ਰਿਹਾ। ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਗੋਂਦਲ ਜੀ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਉਹਨਾਂ ਦੇ ਵਿੱਚ ਕਦੀ ਵੀ ਕਿਸੇ ਜੀ ਬਾਰੇ ਕੋਈ ਵੀ ਕਦੀ ਨੈਗੇਟਿਵ ਜਿਹੜੀ ਸੀ ਨੈਗੇਟਿਵਿਟੀ ਨਹੀਂ ਸੀ ਉਹਨਾਂ 'ਚ ਕੋਈ ਗੱਲ ਸੁਣੀ। ਉਹਨਾਂ ਦੇ ਹਮੇਸ਼ਾ ਜਿਹੜੇ ਸੀ ਪੋਜ਼ਿਟਿਵ ਵੀ ਉਹਨਾਂ ਦੀ ਸੋਚ ਰਹੀ ਹਰ ਜੀ ਦੇ। ਤੇ ਹੁਣ ਹਾਂਜੀ ਕੌਣ ਗੱਲ ਕਰਨਗੇ? ਹਾਂਜੀ ਜੀ ਅਮਰਜੀਤ ਜੀ। हाँ जी, मैं आवाज ठीक आ रही है? आ रही है, ठीक आ रही है। ठीक है। मैं क्योंकि मैं और बीबा जी ट्रैवल ਦੇ ਵਿੱਚ ਹੈਗੇ ਆ, ਸੋ ਮੈਂ ਕਿਹਾ ਹਾਜ਼ਰੀ ਜ਼ਰੂਰ ਲਵਾਉਣੀ ਆ। ਸੋ ਇਸ ਕਰਕੇ ਮੈਂ ਮੇਰੇ ਖਿਆਲ ਉੱਪਰ ਸਾਈਨ ਤੇ ਯੂ ਅਨਨੋਨ ਯੂਜ਼ਰ ਹੀ ਆ ਰਿਹਾ। ਪਰ ਦੇਖੋ ਬੀਬਾ ਜੀ ਔਰ ਮੈਂ ਡਾਕਟਰ ਸਾਹਿਬ ਦੇ ਲਾਸਟ 5 ਸਾਲਾਂ ਦੇ ਵਿੱਚ ਸਾਡਾ ਰਿਲੇਸ਼ਨ ਰਿਹਾ। ਬਹੁਤ ਪੜ੍ਹਿਆ ਡਾਕਟਰ ਸਾਹਿਬ ਤੋਂ, ਬੜਾ ਗਿਆਨ ਔਰ ਬੜੀ ਟਰਾਂਸਫਰਮੇਸ਼ਨ ਹੋਈ ਹੈ। ਔਰ ਸਭ ਤੋਂ ਜਿਹੜੇ ਉਹ ਪੈਸ਼ਨ ਦੇ ਨਾਲ ਪੜ੍ਹਾਉਂਦੇ ਹੁੰਦੇ ਸੀ, ਉਹ ਹੀਰ ਹੀ ਪੜ੍ਹਾਉਂਦੇ ਹੁੰਦੇ ਸੀ। ਇਨਫੈਕਟ ਅਸੀਂ ਉਹਨਾਂ ਦੇ ਕੋਲੋਂ 2 ਵਾਰੀ ਹੀਰ ਪੜ੍ਹੀ ਆ। ਤੇ ਇੱਕ ਦੇਖੋ ਜਦੋਂ ਵੀ ਹੀਰ ਪੜ੍ਹਦਿਆਂ ਕੈਦੋਂ ਦਾ ਡਾਰਕ ਕੈਰੈਕਟਰ ਆਇਆ, ਇੰਟਰੋਡਿਊਸ ਹੋਇਆ, ਤੇ ਉਸ ਟਾਈਮ ਤੇ ਡਾਕਟਰ ਸਾਹਿਬ ਨੇ ਵੀ ਆਪਣੀ ਪਰਸਨਲ ਸਟੋਰੀ ਦੱਸਣੀ ਸ਼ੁਰੂ ਕਰ ਦਿੱਤੀ। ਔਰ ਮੈਨੂੰ ਬਿਲਕੁਲ ਪਤਾ ਨਹੀਂ ਸੀ ਇਹਨਾਂ ਬਾਰੇ, ਔਰ ਕਈ ਝਿਜਕਦੇ ਨੇ ਲੋਕ ਕਿ ਡਾਕਟਰ ਸਾਹਿਬ ਦੀ ਜੋ ਪਰਸਨਲ ਸਟੋਰੀ ਆ ਕਿ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਵਿਚਾਰਿਆਂ ਨੂੰ ਪੋਲੀਓ ਦੀ ਬਿਮਾਰੀ ਹੋ ਗਈ। ਤੇ ਮੈਂ ਡਾਕਟਰ ਹੋਣ ਦੇ, ਪੀਡੀਆਟ੍ਰੀਸ਼ੀਅਨ ਹੋਣ ਦੇ ਕਰਕੇ ਮੈਨੂੰ ਹੋਰ ਵੀ ਇੰਟਰਸਟ ਵੱਧ ਗਿਆ, ਕਿਉਂਕਿ ਇੰਡੀਆ ਦੇ ਵਿੱਚ ਮੈਂ ਬੜੇ ਪੋਲੀਓ ਦੇ ਮਰੀਜ਼ਾਂ ਦਾ ਬੱਚਿਆਂ ਦੀ ਬੜੀ ਕੇਅਰ ਕੀਤੀ ਸੀ। ਸੋ ਮੇਰਾ ਉਹਨਾਂ ਨਾਲ ਕਨੈਕਸ਼ਨ ਇਹ ਵੀ ਜ਼ਿਆਦਾ ਹੋ ਗਿਆ ਕਿ ਕਿਵੇਂ ਉਹਨਾਂ ਦੀ ਮਾਂ, ਡਾਕਟਰ ਸਾਹਿਬ ਆਪ ਹੀ ਦੱਸਦੇ ਹੁੰਦੇ ਸੀ ਕਿ ਉਹ ਅੰਧ ਵਿਸ਼ਵਾਸ ਜੋ ਵਧਿਆ ਪਿਆ, ਹੀਲਰ ਜਿਹੜੇ ਬਣੇ ਨੇ ਸਮਾਜ ਦੇ ਵਿੱਚ, ਉਹਨਾਂ ਨੂੰ ਕੋਲ ਲੈ ਕੇ ਜਾਂਦੀ ਰਹੀ, ਡਾਕਟਰਾਂ ਦੇ ਕੋਲ ਨਹੀਂ। ਹਾਲਾਂਕਿ ਡਾਕਟਰ ਕਰ ਵੀ ਕੁਝ ਨਹੀਂ ਸੀ ਸਕਦੇ, ਕਿਉਂਕਿ ਪੋਲੀਓ ਵੈਕਸੀਨ ਤਾਂ ਆਈ ਹੈਗੀ 70s ਦੇ ਵਿੱਚ ਆਪਣੇ
ਪਾਕਿਸਤਾਨ ਇੰਡੀਆ ਦੇ ਵਿੱਚ। ਪਰ ਉਹ ਐਸੀ ਗੱਲ ਹੋਈ ਕਿ ਉਹਨਾਂ ਦੀਆਂ ਮੈਡੀਕਲ ਪੈਰਾਲਿਸਿਸ ਸੈਟਨ ਹੋ ਗਿਆ ਲੋਅਰ ਲੈਗਸ ਦੇ ਵਿੱਚ। ਮੈਂ ਡਾਕਟਰ ਸਾਹਿਬ ਨੂੰ ਦੇਖਿਆ ਨਹੀਂ ਕਦੀ, ਪਰਸਨਲੀ ਮਿਲਿਆ ਵੀ ਨਹੀਂ ਔਰ ਡਾਕਟਰ ਨੂੰ ਦੇਖਿਆ ਨਹੀਂ। ਮੈਨੂੰ ਇੰਨਾ ਜ਼ਿਆਦਾ ਸ਼ੌਕ ਹੋਇਆ ਜਦੋਂ ਇਹ ਸਾਰੀ ਗੱਲ ਅਨਫੋਲਡ ਹੋਈ ਤੇ ਮੈਂ ਸੋਚਿਆ ਕਿ ਮੈਂ ਕਿਹਾ ਦੇਖੋ ਐਡੀ ਵੱਡੀ ਗੱਲ ਹੈ। ਔਰ ਡਾਕਟਰ ਸਾਹਿਬ ਦੇ ਇੱਕ ਸੀਗੇ ਦੱਸਦੇ ਹੁੰਦੇ ਸੀ ਕਿ ਤਾਇਆ ਜੀ ਸ਼ਾਇਦ ਸੀ ਜਾਂ ਚਾਚਾ ਜੀ, ਜਿਹੜੇ ਕਿ ਉਹਨਾਂ ਨੇ ਇਹ ਦੱਸਿਆ ਕਿ ਵਾਹੀ ਬੀਜੀ ਜਿਹੜਾ ਸਮਾਜ ਹੈ ਐਗਰੀਕਲਚਰ ਦੇ ਵਿੱਚ, ਤੁਹਾਨੂੰ ਬੜੀ ਫਿਜ਼ੀਕਲ ਸਟਰੈਂਥ ਦੀ ਲੋੜ ਹੈ ਕੰਮ ਕਰਨ ਦੇ ਲਈ। ਉਹਨਾਂ ਦੇ ਤਾਇਆ ਜੀ ਨੇ ਕਿਹਾ ਕਿ ਨਹੀਂ, ਤੁਹਾਨੂੰ ਪੜਾਉਣਾ ਅਸੀਂ, ਤੁਸੀਂ ਐਜੂਕੇਸ਼ਨ 'ਚ ਜਾਓ, ਤੁਸੀਂ ਪਿੰਡਾਂ ਦੇ ਵਿੱਚ ਖੇਤੀਬਾੜੀ ਵਿੱਚ ਕੋਈ ਕੰਮ ਨਹੀਂ ਕਰ ਸਕਦੇ। ਸੋ ਮੇਰੇ ਖਿਆਲ ਉਹਨਾਂ ਦੇ ਤਾਇਆ ਜੀ ਨੇ ਇਹ ਪੁਸ਼ ਕੀਤਾ ਕਿ ਤੁਸੀਂ ਐਜੂਕੇਸ਼ਨ ਦਾ ਸਹਾਰਾ ਤੁਹਾਡੇ ਸਰਵਾਈਵਲ ਲਈ ਹੋਏਗਾ। ਔਰ ਤੁਸੀਂ ਤਾਂ ਜਿਹੜੇ ਉਹਨਾਂ ਨੂੰ ਪਰਸਨਲੀ ਜਾਣਦੇ ਨੇ, ਇਸ ਬਾਰੇ ਹੋਰ ਵੀ ਜਾਣਦੇ ਨੇ। ਸੋ ਐਜੂਕੇਸ਼ਨ ਉਹਨਾਂ ਦਾ ਇੱਕ ਕਿਸਮ ਦਾ ਵੱਡਾ ਸਰਵਾਈਵਲ ਨਿਕਲਿਆ। ਔਰ ਦੇਖੋ ਆਪਣੇ ਸਮਾਜ ਦੇ ਵਿੱਚ ਫਿਜ਼ੀਕਲ ਡਿਸੇਬਿਲਿਟੀ ਭਾਵੇਂ ਪੋਲੀਓ ਨਾਲ ਕਿਸੇ ਕਰਕੇ ਵੀ ਹੋਈ ਹੋਵੇ, ਸਾਡੇ ਈਸਟਰਨ ਕਲਚਰ ਦੇ ਵਿੱਚ ਉਹਨੂੰ ਬਹੁਤ ਹੀ ਡਿਫਰੈਂਟ ਤਰ੍ਹਾਂ ਲੈਂਦੇ ਨੇ। ਉਹਨੂੰ ਲੈਂਦੇ ਨੇ ਜੀ ਸਭ ਕੁਝ ਰੱਬ ਤੇ ਛੱਡ ਦਿਓ, ਸਮਾਜ ਦੇ ਵਿੱਚ ਸਿੰਪਥੀ ਲੈਣਾ, ਡਿਪੈਂਡ ਹੋ ਜਾਣਾ, ਲੋਕਾਂ ਵਿੱਚ ਗਲਤੀਆਂ ਕੱਢੀ ਜਾਣੀਆਂ, ਈਰਖਾ ਕਰਨੀ, ਜਿਹੜਾ ਕਿ ਇਨਫੈਕਟ ਕੈਦੋਂ ਦਾ ਕੈਰੈਕਟਰ ਸੀ। ਉਹ ਆਪਣੇ ਸਰੀਰ ਦੀ ਅਪਾਹਜਤਾ ਦੇ ਨਾਲ ਆਪਣੇ ਮਨ ਦੀ ਅਪਾਹਜਤਾ ਵੀ ਕਰ ਲੈਣੀ। ਇਹ ਸਾਡੇ ਈਸਟਰਨ ਕਲਚਰ ਦੇ ਵਿੱਚ ਬਹੁਤ ਇੱਕ ਕੈਦੋਂ ਦਾ ਇਹ ਕੈਰੈਕਟਰ ਵਾਰਿਸ ਨੇ ਬਹੁਤ ਹੀ ਡਾਰਕ ਸਾਈਡ ਉਹਦੀ ਦਿਖਾਈ ਹੈ ਕਿ ਫਿਜ਼ੀਕਲ ਡਿਸੇਬਿਲਿਟੀ ਦੇ ਨਾਲ ਤੁਹਾਡੀ ਮੈਂਟਲ ਡਿਸੇਬਿਲਿਟੀ ਵੀ, ਡੀਜਨਰੇਸ਼ਨ ਵੀ ਸ਼ੁਰੂ ਹੋ ਜਾਂਦੀ ਹੈ। ਔਰ ਦੂਸਰੇ ਪਾਸੇ ਆ ਜਿਹੜੇ ਕਿ ਵੈਸਟਰਨ ਫਿਲਾਸਫੀ ਆ, ਡਾਕਟਰ ਸਾਹਿਬ ਵਰਗੇ ਜਿਹੜੇ ਲੋਕ ਨੇ, ਵੈਸੇ ਵੀ ਡਿਸੇਬਿਲਿਟੀ ਦੇ ਨਾਲ ਜੇ ਤੁਹਾਡੀ ਇੱਕ ਗਿਆਨ ਇੰਦਰੀ ਦੇ ਵਿੱਚ ਕੋਈ ਨੁਕਸ ਪੈ ਗਿਆ, ਫਿਜ਼ੀਕਲ ਡਿਸੇਬਿਲਿਟੀ ਹੋ ਗਈ ਆ, ਦੂਸਰੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ ਉਹ ਹੋਰ ਵੀ ਸ਼ਾਰਪਨ ਹੋ ਜਾਂਦੀਆਂ ਨੇ, ਵੱਧ ਜਾਂਦੀਆਂ ਨੇ, ਉਹਨਾਂ 'ਚ ਹੋਰ ਵੀ ਸਕਿੱਲ ਆਉਣੇ ਸ਼ੁਰੂ ਹੋ ਜਾਂਦੇ ਨੇ। ਤੇ ਜਿੱਦਾਂ ਕਿ ਤੁਸੀਂ ਕਹੋ ਕਿ ਐਗਜ਼ਾਮਪਲ ਦਿਖਾਓ ਕਿ ਇੰਨੇ ਜ਼ਿਆਦਾ ਲੋਕੀ ਆਪਣੀ ਡਿਸੇਬਿਲਿਟੀ ਤੋਂ ਸਟਰੈਂਥ ਲੈਂਦੇ ਨੇ, ਇੰਨਾ ਡਿਟਰਮੀਨੇਸ਼ਨ ਹੋ ਜਾਂਦਾ ਹੈ ਔਰ ਇੰਨੀ ਸੈਂਸ ਆਫ ਕਮਿਊਨਿਟੀ ਹੋ ਜਾਂਦੀ, ਸੈਲਫਿਸ਼ ਨੂੰ ਛੱਡ ਕੇ ਉਹ ਲੋਕ ਬਹੁਤ ਕਮਿਊਨਿਟੀ ਬੇਸਡ ਬਣ ਜਾਂਦੇ ਨੇ। ਐਗਜ਼ਾਮਪਲ ਦਿਲਾਵਾਂ ਕਿ ਦੇਖੋ ਸਾਡਾ FDR ਪੋਲੀਓ ਦੇ ਨਾਲ ਪ੍ਰੈਜ਼ੀਡੈਂਟ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਿਆ, ਵਿਲਮਾ ਰੂਡੋਲਫ ਜਿਹੜੇ ਕਿ ਸਪ੍ਰਿੰਟਰ ਸੀਗੀ ਵਰਲਡ ਰੈਕੋਰਡ, ਔਰ ਜੂਡੀ ਹਿਊਮਨ ਜਿਹਨੇ ਕਿ ਡਿਸਏਬਿਲਿਟੀ ਦੇ ਅਗੇਂਸਟ ਸਾਰੇ ਐਕਟ ਕੀਤੇ, ਪੋਲੀਓ ਦੀ ਬਿਮਾਰੀ ਦੇ ਨਾਲ ਹੀ ਉਹਨਾਂ ਨੂੰ ਡਿਸੇਬਿਲਿਟੀ ਹੋਈ ਸੀ। ਸਟੀਵ ਹਾਕਿੰਸ ਦੀ ALS ਦੇ ਨਾਲ ਜਿਹੜੀ ਹੋਈ ਆ, ਕਿ ਇਹ ਲੋਕ ਆਪਣੀ ਡਿਸਏਬਿਲਿਟੀ ਤੋਂ ਇੰਨੀ ਜ਼ਿਆਦਾ ਸਟਰੈਂਥ ਲੈਂਦੇ ਨੇ। ਔਰ ਡਾਕਟਰ ਸਾਹਿਬ ਨਾਲ ਵੀ ਇਹੀ ਹੋਇਆ ਕਿ ਡਾਕਟਰ ਸਾਹਿਬ ਇੰਨੇ ਪੋਜ਼ਿਟਿਵ, ਇੰਨੇ ਆਪਟਿਮਿਸਟਿਕ ਔਰ ਸਾਇੰਟੀਫਿਕ, ਅੰਧ ਵਿਸ਼ਵਾਸ ਦੇ ਅਗੇਂਸਟ ਹੋਣ ਵਾਲੇ, ਔਰ ਕਮਿਊਨਿਟੀ ਦੇ ਵਿੱਚ ਯਾਰਾਂ ਦੇ ਯਾਰ, ਪੂਰੇ ਕਮਿਊਨਿਟੀ ਬੇਸਡ ਆਊਟਲੁੱਕ, ਲਾਈਵਲੀ, ਐਜੂਕੇਸ਼ਨਿਸਟ। ਸੋ ਕੈਦੋਂ ਦਾ ਕੈਰੈਕਟਰ ਇੰਨਾ ਡਾਰਕ ਡਿਸੇਬਿਲਿਟੀ ਨਾਲ ਹੋਇਆ, ਡਾਕਟਰ ਸਾਹਿਬ ਦਾ ਕੈਰੈਕਟਰ ਜਿਹੜੀ ਕਿ ਡਿਸੇਬਿਲਿਟੀ ਤੋਂ ਇੰਨੀ ਸਟਰੈਂਥ ਲਈ ਉਹਨਾਂ ਨੇ ਕਿੱਥੋਂ ਬਣ ਕੇ, ਮੈਂ ਉਹਨੂੰ ਐਜ਼ ਏ ਡਾਕਟਰ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਡਾਕਟਰ ਸਾਹਿਬ ਦੀ ਕੀ ਜਿਹੜਾ ਸੀਕ੍ਰੇਟ ਸੀਗਾ। ਦੇਖੋ ਇੱਕ ਤਾਂ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਉਹਨਾਂ ਦੇ ਤਾਇਆ ਜੀ ਨੇ ਮੇਰੇ ਖਿਆਲ ਬਹੁਤ ਵੱਡਾ ਰੋਲ ਸੀ, ਐਜੂਕੇਸ਼ਨ ਦਾ ਬੜਾ, ਚਾਨਣ ਦਾ ਬੜਾ ਰੋਲ ਸੀਗਾ। ਔਰ ਦੂਸਰੇ ਐਜੂਕੇਸ਼ਨ ਤੋਂ ਵੱਧ ਕੇ ਉਹਨਾਂ ਨੇ ਜਿਹੜਾ ਲੋਕਾਂ ਨੂੰ ਨਾਲ ਰਲਾ ਕੇ ਪੜਾਉਣੇ ਦਾ, ਐਜੂਕੇਸ਼ਨ ਕਰਨ ਦਾ ਜਿਹੜਾ ਕੰਮ ਸਿਰਜਿਆ, ਉਹ ਮੇਰੇ ਖਿਆਲ ਇਹ ਅਸੀਂ ਉਹਨਾਂ ਨੇ ਪੋਜ਼ਿਟਿਵਲੀ ਚ ਲਿਆ ਇਸ ਡਿਸੇਬਿਲਿਟੀ ਨੂੰ, ਔਰ ਕਿੱਥੋਂ ਬਣ ਕੇ ਸਾਡੇ ਵਰਗੇ ਹਰ ਇੱਕ ਲੋਕਾਂ ਨੂੰ ਸਮਝਾਉਂਦੇ ਰਹੇ ਨੇ। ਔਰ ਇਹ ਮੈਨੂੰ ਖਿਆਲ ਹੈ ਕਿ ਈਸਟਰਨ ਔਰ ਵੈਸਟਰਨ ਸੁਸਾਇਟੀ ਦੇ ਵਿੱਚ ਕੈਦੋਂ ਦਾ ਰੋਲ ਵਰਸਸ ਇੰਨਾ ਪੋਜ਼ਿਟਿਵ ਰੋਲ ਹੋਣਾ ਡਾਕਟਰ ਸਾਹਿਬ ਦੀ ਖੁਦ ਆਪਣੀ ਜ਼ਿੰਦਗੀ ਤੇ। ਇਹ ਮੈਨੂੰ ਸ਼ੇਰ ਯਾਦ ਆ ਗਿਆ, ਲਿਖਦਾ ਹੁੰਦਾ ਸੀ ਕਿ ਮੈਂ ਹਿੰਦੁਸਤਾਨ ਤਾਂ ਹੁੰਦਾ ਕਿ ਹਮਦਰਦੀ ਅਹਿਬਾਬ ਸੇ ਡਰਤਾ ਹੂੰ ਮੁਜ਼ੱਫਰ, हमदर्दी है अहबाब से डरता हूँ मुजफ्फर, मैं दर्द तो रखता हूँ नुमाइश नहीं करता। शो नहीं करना, ਉਹਦੇ ਵਿੱਚੋਂ ਸਟਰੈਂਥ ਲੈਣੀ ਹੈ ਤੁਸੀਂ। ਡਾਕਟਰ ਸਾਹਿਬ ਨੇ ਮੇਰੇ ਕੋਲ
ਮਿਹਰਬਾਨੀ ਬਹੁਤ ਬਹੁਤ ਅੱਛੀ ਗੱਲਬਾਤ ਕੀਤੀ ਹੈ ਤੁਸੀਂ ਅਮਰਜੀਤ ਜੀ। ਤੇ ਉਹਨਾਂ ਦੀ ਹੱਡ ਵਰਤੀ ਪੜ੍ਹੋ ਨਾ, ਤੇ ਉਹ ਪੜ੍ਹ ਕੇ ਜਿਹੜਾ ਉਹਨਾਂ ਦਾ ਬਚਪਨ ਹੈ, ਜਿਹੜਾ ਉਹਨਾਂ ਦਾ ਬਚਪਨ ਦੀ ਜਿਹੜੀ ਉਹ ਸਕੂਲ 'ਚ ਪੜ੍ਹਦੇ ਸੀ ਤੇ ਕਿਸ ਤਰ੍ਹਾਂ ਜਾਂਦੇ ਸੀ ਸਾਈਕਲ ਦੇ ਉੱਤੇ, ਉਹ 10 ਮੀਲ ਦਾ ਸਫ਼ਰ ਕਰਦੇ ਸੀ, ਉਹਨਾਂ ਦੀ ਹੱਡ ਵਰਤੀ ਉਹ ਪੜ੍ਹ ਕੇ ਵਾਕਈ ਜਿਹੜਾ ਨਾ ਸਾਰੀਆਂ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਲਾਈਫ ਨੂੰ, ਆਪਣੀ ਜ਼ਿੰਦਗੀ, ਆਪਣੀ ਐਜੂਕੇਸ਼ਨ ਨੂੰ ਸ਼ੁਰੂ ਕੀਤਾ ਤੇ ਔਰ ਅੱਗੇ ਤੋਂ ਅੱਗੇ ਚੱਲਦੇ ਗਏ। ਔਰ ਉਹਨਾਂ ਦੀ ਹੱਡ ਵਰਤੀ ਇਹ ਪੜ੍ਹ ਕੇ ਮੈਂ ਉਹਨਾਂ ਨੂੰ ਗੱਲ ਕੀਤੀ ਸੀ ਕਿ ਤਰਸ ਨਹੀਂ ਆਉਂਦਾ, ਪ੍ਰਾਊਡ ਫੀਲ ਹੁੰਦਾ ਹੈ। ਤੇ ਡਿਫਾਈ ਕੀਤਾ ਇਸ ਚੀਜ਼ ਨੂੰ, ਸੋਸ਼ਲ ਜਿਹੜਾ ਸਟੀਰੀਓਟਾਈਪਿੰਗ ਬਣਾਈ ਹੈ ਉਹਨੂੰ ਡਿਫਾਈ ਕੀਤਾ ਡਾਕਟਰ ਸਾਹਿਬ। ਬਿਲਕੁਲ ਜੀ। ਹਾਂਜੀ ਜੀ ਗੁਰਦਾਸ ਜੀ, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਮੈਨੂੰ ਪਤਾ ਕਾਫੀ ਜਣਿਆਂ ਨੇ ਗੱਲ ਕਰਨੀ ਹੈ। ਮੈਂ ਤਾਂ ਇਹ ਕਹਿਣਾ ਕਿ ਮਨਜ਼ੂਰ ਜੋ ਅੰਦਰ ਸੀ ਉਹ ਬਾਹਰ ਸੀ। ਜੋ ਉਹਦੀ ਜੇ ਉਹਨੇ ਗੱਲ ਕਹਿਣੀ ਸੀ ਉਹਨੇ ਗਿੱਟਿਆਂ ਤੇ ਮਾਰ ਦੇਣੀ ਸੀ, ਕਹਿ ਦੇਣੀ ਸੀ, ਤੇ ਤਾਂ ਅਗਲੇ ਦੀ ਮਰਜ਼ੀ ਗੁੱਸਾ ਕਰਨਾ ਜਾਂ ਨਹੀਂ, ਹਨਾ। ਤੇ ਮੈਨੂੰ ਉਹਨੇ ਇੰਨਾ ਸਤਿਕਾਰ ਦਿੱਤਾ ਕਿ ਮੈਨੂੰ ਮੌਕਾ ਦਿੱਤਾ ਆਪਣੀ ਲਿਖਤਾਂ ਜੋ ਵੀ ਪੇਸ਼ ਕਰਨੇ ਦਾ, ਹਨਾ। ਤੇ ਉਹ ਮੈਨੂੰ ਇੱਥੇ ਮਿਲਿਆ ਤੇ ਇਹਨਾਂ ਦੇ ਨਾਲ ਉਹਨਾਂ ਦੇ ਰਾਹੀਂ ਮਲੋਹਾ ਸੰਗਤ ਰਾਹੀਂ, ਸਾਡੀ ਮਲੋਹਾ ਯੂਨੀਵਰਸਿਟੀ ਰਾਹੀਂ ਮੇਰੇ ਅਬਾਸ ਇੱਥੇ ਸਾਰੇ ਅਹਿਮਦੀਆ, ਹਰਪ੍ਰੀਤ, ਜਿੰਨੇ ਵੀ ਸਾਰੇ ਹੈਗੇ ਹਨਾ, ਇਹਨਾਂ ਨਾਲ ਮੁਲਾਕਾਤ ਲਾਈਫ ਲੌਂਗ ਫਰੈਂਡਸ਼ਿਪ ਬਣੀ ਸਾਡੇ ਸਾਰਿਆਂ ਦੇ ਨਾਲ ਵੀ, ਹਨਾ। ਤੇ ਉਹਨਾਂ ਕਰਕੇ ਤੇ ਇੱਕ ਗੱਲ ਮੈਂ ਕਹਿਣੀ ਕਿਤੇ ਜਦ ਮੇਰੇ ਖਿਆਲ ਉਹਦੇ ਬੇਸ ਤੇ ਮਨਾਉਣੇ ਸੀਗੇ, ਹਨਾ, ਮੇਰੇ ਖਿਆਲ 2 ਸਾਲ ਪਹਿਲਾਂ ਉੱਥੇ ਕੋਈ ਗੱਲ ਕਰਨੀ ਸੀ ਤੇ ਇਕੱਠ ਕਰਨਾ ਸੀ ਅਮਰੀਕਾ, ਤੇ ਉਹਨੇ ਮੈਨੂੰ ਤੇ ਮਦੀਆ ਨੂੰ ਕਿਹਾ ਤੁਸੀਂ ਆ ਜਾਓ ਤੇ ਸਾਹਮਣੇ ਤੁਹਾਨੂੰ ਮੈਂ ਆਪ ਲਾਉਂਗਾ। ਤੇ ਉਹਦੀ ਇਹ ਪਰਸਨੈਲਿਟੀ ਸੀ ਕਿ ਉਹ ਸਾਰਿਆਂ ਦਾ ਕਰਦਾ ਸੀ। ਉਹਨੇ ਏਦਾਂ ਨਹੀਂ ਕਦੀ ਜ਼ਾਹਰ ਕਰਨ ਦਿੱਤਾ ਜਿੱਦਾਂ ਤੁਹਾਨੂੰ ਕਹਿ ਕੇ ਹਟਿਆ ਕਿ ਉਹ ਕੋਈ ਪ੍ਰੋਬਲਮ ਸੀ ਜਾਂ ਹੈਲਥ ਕੰਡੀਸ਼ਨ ਸੀ, ਜੋ ਵੀ, ਹਨਾ। ਉਹਨੂੰ ਏਦਾਂ ਦਾ ਕੋਈ ਨਹੀਂ ਸੀ, ਹਨਾ। ਤੇ ਹੈਡ ਸਟਰੋਂਗ ਸੀਗੇ, ਦਿਲ ਉਹਨਾਂ ਨੂੰ ਬੜਾ ਸੀ, ਠੀਕ ਹੈ। ਤੇ ਉਹਨੇ ਆਪਣੀ ਜਿੱਦੋ ਜਹਿਦ ਦੇ ਨਾਲ ਜੋ ਕੁਛ ਉਹਨੇ ਜਿੱਦਾਂ ਬੋਲੀ, ਪੰਜਾਬੀ ਬੋਲੀ ਤੇ ਵੀ ਸਾਰੀਆਂ ਗੱਲਾਂ ਤੇ ਵੀ ਜੋ ਉਹਨੇ ਲਿਖਿਆ, ਹਨਾ, ਉਹਨੇ ਕੋਸ਼ਿਸ਼ ਕੀਤੀ ਵੀ ਸਾਰਾ ਜੋ ਉਹਦੇ ਮਨ ਵਿੱਚ ਦਿਲ 'ਚ ਹੈਗਾ ਮੈਂ ਲਿਖ ਦੇਵਾਂ ਕਿਤਾਬਾਂ, ਤੇ ਆਪਾਂ ਲਈ ਛੱਡ ਗਿਆ ਤੇ ਆਪਾਂ ਨੂੰ ਇਕੱਠੇ ਕਰਕੇ ਛੱਡ ਗਿਆ, ਪਰ ਉਹਦਾ ਮਨ ਤੇ ਦਿਲ ਸਾਫ਼ ਸੀ। ਤੇ ਮੈਂ ਇਹੋ ਕਹਿਣਾ ਚਾਹੁੰਦਾ ਸੀਗਾ ਕਿ ਉਹਨੇ ਸਾਰਿਆਂ ਦੀ ਜਿਹੜੀ ਸੰਗਤ ਹੈ ਉਹਦੀ ਦੇਣ ਆ, ਜਿਹੜੀ ਆਪਾਂ ਹੁਣ ਸੰਗਤਾਂ ਲਾਉਣੇ ਆ ਉਹਦੀ ਯਾਦ 'ਚ ਲਾਉਣੇ ਆ, ਹਨਾ। ਤੇ ਬਾਕੀ ਹੁਣ ਹੋਰ ਕੋਈ ਗੱਲ ਕਰ ਲਵੇ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਗੁਰਦਾਸ ਜੀ। ਜੀ ਹਾਂਜੀ ਸਮੀਨਾ ਜੀ, ਮੈਂ 2 ਮਿੰਟ ਬੋਲ ਸਕਤੀ ਹਾਂ ਜੀ? ਜੀ ਜ਼ਰੂਰ ਜੀ, ਜ਼ਰੂਰ, ਬਿਲਕੁਲ ਜੀ। ਮੈਂ ਹਰਪ੍ਰੀਤ ਕੌਰ ਸੰਧੂ, ਪਟਿਆਲਾ, ਪੰਜਾਬ ਤੋਂ। ਮੈਂ ਤੁਸੀਂ ਸਾਰਿਆਂ ਨੇ ਬਹੁਤ ਸੋਹਣੀਆਂ ਗੱਲਾਂ ਉਹਨਾਂ ਦੀ ਯਾਦ ਵਿੱਚ ਕਹੀਆਂ ਨੇ, ਤੇ ਮੈਂ ਇੱਕ ਚੀਜ਼ ਮਹਿਸੂਸ ਕਰਦੀ ਹਾਂ ਕਿ ਸਾਨੂੰ ਇਹਨਾਂ ਗੱਲਾਂ ਨੂੰ ਆਪਣੇ ਤੱਕ ਮਹਦੂਦ ਨਹੀਂ ਰੱਖਣਾ ਚਾਹੀਦਾ। ਅਜਿਹੀਆਂ ਗੱਲਾਂ ਜਿਹੜੀਆਂ ਨਾ, ਇਹ ਸਾਡੇ ਜਿਹੜੇ ਬੱਚੇ ਨੇ, ਯੰਗਸਟਰਸ ਨੇ, ਉਹਨਾਂ ਨੂੰ ਸਿਲੇਬਸ ਵਿੱਚ ਕਿਤੇ ਲੱਗੀਆਂ ਹੋਣੀਆਂ ਚਾਹੀਦੀਆਂ, ਕਿਉਂਕਿ ਜਦੋਂ ਆਪਾਂ ਬੱਚਿਆਂ ਨੂੰ ਆਈ ਕੈਨ ਅੰਡਰਸਟੈਂਡ ਕਿ ਇਹ ਉੱਥੇ ਵੀ ਚੱਲਦਾ ਹੋਏਗਾ, ਪਾਕਿਸਤਾਨ ਦੇ ਵਿੱਚ ਵੀ, ਤੇ ਸਾਡੇ ਇੱਥੇ ਵੀ ਹੈ ਕਿ ਬੱਚਿਆਂ ਨੂੰ ਲਾਈਫ ਹਿਸਟਰੀ ਜਾਂ ਇੱਕ ਬਾਇਓਗ੍ਰਾਫੀ ਟਾਈਪ ਲੈਸਨ ਜਿਹੜਾ ਉਹ ਅਸੀਂ ਸਿਲੇਬਸ ਦੇ ਵਿੱਚ ਲਗਾਉਣੇ ਆ, ਪਰ ਅਸੀਂ ਉਹ ਪੁਰਾਣੇ ਲੈਸਨਸ ਨੂੰ ਹੀ ਲੈ ਕੇ ਚੱਲ ਰਹੇ ਹਾਂ। ਤੇ ਸਾਨੂੰ ਇਹੋ ਜਿਹੇ ਜਿਹੜੇ ਸਾਡੇ ਇੰਨੇ ਮਤਲਬ ਮਜ਼ਬੂਤ ਕਿਰਦਾਰ ਦੇ ਲੋਕ ਰਹੇ ਹਨ, ਜਾਂ ਜਿਨ੍ਹਾਂ ਨੇ ਇੰਨਾ ਕੁਛ ਜ਼ਿੰਦਗੀ ਵਿੱਚ ਕੀਤਾ ਹੈ ਅਲੋਂਗ ਵਿਦ ਦੈਟ ਡਿਸੇਬਿਲਿਟੀ ਟੂ, ਤੇ ਸਾਨੂੰ ਉਹਨਾਂ ਲਈ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਕਿ ਅਸੀਂ ਕਿਸੇ ਤਰ੍ਹਾਂ ਉਹਨਾਂ ਨੂੰ ਸਕੂਲ ਦੇ ਸਿਲੇਬਸ ਵਿੱਚ ਐਡ ਕਰੀਏ, ਤਾਂ ਕਿ ਸਾਡੇ ਬੱਚੇ ਉਸ ਤੋਂ ਉਤਸ਼ਾਹਿਤ ਹੋਣ, ਉਹਨਾਂ ਨੂੰ ਇਹ ਲਾਈਵ ਐਗਜ਼ਾਮਪਲ ਮਿਲੇ ਕਿ ਠੀਕ ਹੈ ਜੀ, ਇਸ ਤਰ੍ਹਾਂ ਦਾ ਕੋਈ ਸਾਡੇ ਸਮੇਂ ਵਿੱਚ ਵੀ ਹੀਰੋ ਹੋ ਗੁਜ਼ਰਿਆ ਹੈ। ਇਹ ਮੇਰੀ ਗੁਜ਼ਾਰਿਸ਼ ਹੈ, ਜੇ ਤੁਸੀਂ ਕੁਝ ਲਿਖੋਗੇ ਤੇ ਪਲੀਜ਼ ਮੈਨੂੰ ਵੀ ਭੇਜ ਦਿਓ, ਮੈਂ ਉਹਨੂੰ ਪੰਜਾਬੀ ਦੇ ਵਿੱਚ ਲਿਖ ਲਵਾਂਗੀ ਤੇ ਕੋਸ਼ਿਸ਼ ਕਰਾਂਗੀ ਜ਼ਰੂਰ ਕਿ ਪੰਜਾਬ ਬੋਰਡ ਉਸ ਨੂੰ ਐਕਸੈਪਟ ਕਰੇ। ਥੈਂਕ ਯੂ। ਸਹੀ ਹੈ ਜੀ। ਉਹਨਾਂ ਨੇ ਵਾਰਸਨਾਮਾ ਤੇ ਬੁੱਲਾਨਾਮਾ ਜਿਹੜਾ ਉਹਨਾਂ ਨੇ ਲਿਖਿਆ ਹੈ, ਜ਼ਰੂਰ ਜਿਹੜਾ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਮੇਰੇ ਖਿਆਲ 'ਚ ਨੈਕਸਟ ਲੱਗੇਗਾ, ਔਰ ਸਟੂਡੈਂਟ ਜਿਹੜੇ ਨੇ ਬੜੇ ਇਹਦੇ ਤੋਂ ਫਾਇਦਾ ਚੁੱਕਣਗੇ ਜੀ। ਹਾਂਜੀ ਹਾਂਜੀ ਸ਼ੇਖ ਆਫਤਾਬ ਜੀ, ਤੁਸੀਂ ਸਮੀਨਾ ਜੀ, ਮੈਂ ਗੱਲ ਕਰਾਂ ਕਿਉਂਕਿ ਟਾਈਮ ਵੀ ਬਹੁਤ ਘੱਟ ਹੈ। ਜੀ ਬਿਲਕੁਲ, ਕਿਉਂਕਿ ਇਹ ਨਿਸ਼ਚਿਤ ਜਿਹੜੀ ਹੈ ਨਾ ਉਹਨਾਂ ਦੇ ਕੰਮ ਦੇ ਮੁਤਾਲਿਕ ਜਿਹੜੀ ਨਾ ਇੱਕ ਘੰਟੇ ਜਾਂ 1.25 ਘੰਟੇ ਲਈ ਬਹੁਤ ਘੱਟ ਹੈ। ਉਹਨਾਂ ਤੇ ਮਸਲਸਲ ਹੀ 3 ਘੰਟੇ ਵੀ ਬੋਲਿਆ ਜਾ ਸਕਦਾ, ਬਲਕਿ ਇੱਕ ਕਿਤਾਬ ਲਿਖੀ ਜਾ ਸਕਦੀ ਹੈ। ਐਕਚੁਅਲੀ ਗੱਲ ਇਹ ਹੈ ਕਿ
ਡਾਕਟਰ ਮਹਿਰੂਰ ਸਾਹਿਬ ਨਾਲ ਤੇ ਮੇਰੀ ਇੰਟਰੈਕਸ਼ਨ ਇੱਕ ਦੋ ਦਫਾ ਹੀ ਹੋਈ ਜਾਂ ਸੰਗਤ ਦੇ ਹਵਾਲੇ ਨਾਲ ਗੱਲਬਾਤ ਹੋਈ, ਮਤਲਬ ਕਿ ਲੇਕਿਨ ਮੈਂ ਉਹਨਾਂ ਨੂੰ ਉਹਨਾਂ ਦੇ ਕੰਮ ਦੇ ਹਵਾਲੇ ਨਾਲ ਜ਼ਿਆਦਾ ਪ੍ਰੇਰਨਾ ਹੈ ਔਰ ਉਹਨਾਂ ਦੀ ਤਸਦੀਕ ਕਰਨਾ ਔਰ ਉਹਨਾਂ ਨੂੰ ਇੱਕ ਵੱਡੇ ਸੂਝਵਾਨ ਦੀ ਹਸੀਅਤ ਨਾਲ ਲਿਖੇ। ਕੱਲ ਤੇ ਉਹਨਾਂ ਦੀ ਸ਼ੁਰੂ ਹੋਈ ਇੱਕ ਸਾਹਿਬਾਲ ਕਾਲਜ ਤੋਂ, ਜਿੱਥੇ ਉਹਨਾਂ ਦੇ ਸੰਗਤੀ ਸਨ, ਮਤਲਬ ਕਿ ਫਹੀਮ ਜੋਜ਼ੀ ਵਗੈਰਾ, ਮਜ਼ਹਰ ਚੰਦੀ ਵਗੈਰਾ ਜਾਂ ਮਨੀਰ ਨਿਆਜ਼ੀ ਵਗੈਰਾ, ਬੜੇ ਬੜੇ ਵੱਡੇ ਸੂਝਵਾਨ ਸੀ। ਉਸ ਵੇਲੇ ਉਹਨਾਂ ਨੇ ਉਰਦੂ ਦੀ ਸ਼ਾਇਰੀ ਵੀ ਕੀਤੀ ਔਰ ਉਹਦੇ ਇਲਾਵਾ ਜਿਹੜਾ ਹੈ ਪੰਜਾਬੀ ਵੱਲ ਵੀ ਆਜੋਂ ਆ ਗਏ ਔਰ ਉਹਨਾਂ ਨੇ ਸਾਰੇ ਨਿਚੋੜ ਨਿਚੇ ਕੋ ਫਰਾਜ਼ ਦੇਖੇ, ਜਮਾਤੀ ਸਿਆਸਤ ਵੀ ਦੇਖੀ ਔਰ ਉਹਨੂੰ ਇੱਕ ਟਾਈਮ ਤੇ ਉਹ ਚੰਦਾ ਵੀ ਦਿੰਦੇ ਹੁੰਦੇ ਸੀ ਜਦੋਂ ਉਹਨਾਂ ਨੂੰ ਜ਼ਿਆਦਾ ਆਪਣੀ ਨਵੇਂ ਜਿਹੜੇ ਫਿਕਰ ਸੀ ਜਾਂ ਨਵੀਆਂ ਸੋਚਾਂ ਉਹਦੇ ਅਲਰਾਵ ਨਹੀਂ ਸੀ ਹੋਏ। ਉਹਦੇ ਬਾਅਦ ਪੰਜਾਬ ਯੂਨੀਵਰਸਿਟੀ ਦਾ ਉਹਨਾਂ ਦਾ ਸਫ਼ਰ ਹੈ ਲਾਹੌਰ ਜਿਹੜਾ ਹੈ ਉਹ ਬਿਲਕੁਲ ਹੀ ਉਹਨਾਂ ਦੀ ਸ਼ਖਸੀਅਤ ਜਿਹੜੀ ਹੈ ਉਹ ਉਹਦੇ 'ਚ ਬਦਲਾਅ ਆਉਂਦਾ ਦੇਖਿਆ ਜਾਂਦਾ ਹੈ, ਜਿੱਥੇ ਉਹ ਡਾਕਟਰ ਅਜ਼ੀਜ਼ੁੱਲਾ ਨਾਲ ਔਰ ਨਜਮ ਹਸਨ ਸੈयद ਹੋਰਾਂ ਦੀ ਸੰਗਤ ਵਿੱਚ ਉੱਠਣਾ ਬੈਠਣਾ ਸ਼ੁਰੂ ਕੀਤਾ ਤੇ ਉਹਨਾਂ ਦੇ ਨਜ਼ਰੀਆਤ ਵਿੱਚ ਵੀ ਤਬਦੀਲੀ ਆਉਂਦੀ ਗਈ। ਨਜਮ ਸਾਹਿਬ ਨਾਲ ਉਹਨਾਂ ਦਾ ਪਿਆਰ ਬਹੁਤ ਸੀ। ਅੱਛਾ, ਇੱਕ ਗੱਲ ਮੈਂ ਉਹਨਾਂ ਨੂੰ ਇੱਕ ਕਰ ਵੀ ਜਿੰਨੀਆਂ ਉਹਨਾਂ ਦੀਆਂ ਸੀਰੀਅਸ ਹੈਗੀਆਂ ਨਾ ਆਪਣੀਆਂ ਫਲਸਫੇ ਦੇ ਕਿਤਾਬਾਂ ਜਾਂ ਕਿਤਾਬ ਜਾਂ ਉਹਨਾਂ ਦੀ ਸਾਇੰਸ ਤੇ ਵੀ ਜਾਂ ਉਹਨਾਂ ਦੀ ਜਿਹੜੀ ਹੋਰ ਦੂਜੀਆਂ ਕਿਤਾਬਾਂ ਨੇ ਤਾਰੀਖ, ਲੇਕਿਨ ਉਹਨਾਂ ਦੇ ਅੰਦਰ ਇੱਕ ਬੜੀ ਹਿੱਸੀ ਮਜ਼ਾਕ ਦੀ ਹਿੱਸ ਵੀ ਸੀ। ਮੈਂ ਇੱਕ ਥੋੜਾ ਜਿਹਾ ਉਹਨਾਂ ਦੀ ਕਿਤਾਬ ਦੇ ਵਿੱਚ ਇੱਕ ਕੋਟ ਕਰਾਂਗਾ ਕਿ ਉਹ ਕਾਲਜ ਤੋਂ ਪੜ੍ਹਦੇ ਸੀ ਸਾहिवाल ਤੇ ਉਹਨਾਂ ਦੇ ਢਾਣੀ ਦੇ ਵਿੱਚ ਇੱਕ ਸ਼ਾਇਰ ਸੀ ਜਿਹਨਾਂ ਦਾ ਜਿਹੜੇ ਇੱਕ ਵੱਡੇ ਜ਼ਿਮੀਂਦਾਰ ਸੀ ਤੇ ਅਕਰਮ ਖਾਨ ਕਮਰ ਉਹ ਸ਼ਾਇਰ ਵੀ ਸੀ। ਬਕੌਲ ਡਾਕਟਰ ਸਾਹਿਬ ਉਹ ਇੱਕ ਦਿਨ ਆਏ, ਦੱਸਣ ਲੱਗੇ ਮੈਂ ਮਸ਼ਾਰੇ ਵਿੱਚੋਂ ਮਿਸਰਾ ਸੁਟਿਆ ਤੇ ਥੱਲੇ ਬਾਂ ਹੋਣ ਲੱਗ ਪਈ। ਫਿਰ ਉਹਨਾਂ ਬਾਂ ਵਾਲਾ ਮਿਸਰਾ ਸੁਣਾਇਆ, फूल बजवाए गए साथी को बुलवाया गया, फूल बजवाए गए साथी को बुलवाया गया और फिर दरिया किनारे आबे जो खोली गई। यानी कि ਉਹਨਾਂ ਦੀ ਜਿਹੜੀ ਇਸ ਮਜ਼ਾਕ ਸੀ ਨਾ ਉਹ ਵੀ ਬੜੀ ਉੱਚ ਪੱਧਰ ਦੀ ਸੀ। ਇਸੇ ਤਰ੍ਹਾਂ ਉਹਨਾਂ ਨੇ ਮਤਲਬ ਕਿ ਪੰਜਾਬੀ ਸ਼ਾਇਰੀ ਤੇ ਜ਼ਬਰਦਸਤ ਕੀਤੀ। ਰਾਤ ਸਮੁੰਦਰ ਬੇੜੇ ਸੁਪਨੇ ਪੜ੍ਹਨ ਵਾਲੀ ਹੈ, ਜਿਹਦੇ ਵਿੱਚ ਨਜਮ ਸਾਹਿਬ ਦੇ ਨਾਲ ਪਿਆਰ ਤੇ ਉਹਨਾਂ ਨਾਲ ਜਿਹੜਾ ਉਹਨਾਂ ਨੂੰ ਬੜਾ ਮਾਣਦੇ ਸੀ, ਉਹਨਾਂ ਲਈ ਪੂਰੀ ਨਜ਼ਮ ਲਿਖੀ। ਅੱਛਾ, ਉਹਨਾਂ ਨੇ ਇਹਨਾਂ ਦਾ ਜਿਹੜਾ ਸਾਰਾ ਸਫ਼ਰ ਸੀ ਨਾ ਮਾਂ ਬੋਲੀ ਦੇ ਪਿਆਰ ਦਾ, ਔਰ ਫਿਰ ਲਾਹੌਰ ਆਏ ਔਰ ਲੈਫਟ ਦੀ ਜਿਹੜੀ ਸਿਆਸਤ ਦਾ ਆਗਾਜ਼ ਕੀਤਾ ਔਰ ਉਹ ਉਹਨਾਂ ਦਾ ਜਿਹੜਾ ਸ਼ੁਰੂ ਸੀ ਐਂਡ ਤੱਕ ਸੀ, ਯਾਨੀ ਉਹਨਾਂ ਦੀ ਅਵਧੀ ਨਹੀਂ ਤੱਕ ਜਾਰੀ ਰਿਹਾ। ਐਕਚੁਅਲੀ ਚ ਉਹਨਾਂ ਦਾ ਜਿਹੜਾ ਫਨੀ ਕੰਮ ਹੈ ਨਾ ਉਹ ਸਾਡੇ ਲਈ ਬਹੁਤ ਅਹਿਮੀਅਤ ਦਾ ਹਾਮਿਲ ਹੈ। ਮਸਲਨ ਉਹਨਾਂ ਦਾ ਜਿਹੜਾ ਗਿਆਨ ਹੈ ਜਾਂ ਉਹਨਾਂ ਨੇ ਜਿਹੜੇ ਕੰਮ ਵਿੱਚ ਸਾਨੂੰ ਕੋਈ ਮੈਸੇਜ ਦਿੱਤਾ ਹੈ ਜਾਂ ਉਹਦਾ ਕੋਈ ਮੁੱਢਲਾ ਜਿਹੜਾ ਉਹ ਥੀਸਿਸ ਹੈ ਉਹ ਕੀ ਹੈ, ਅਸੀਂ ਸਾਨੂੰ ਉਹ ਸਮਝਣ ਦੀ ਜ਼ਰੂਰਤ ਹੈ। ਉਹਨਾਂ ਦੇ ਗਿਆਨ ਤੋਂ ਫਾਇਦਾ ਨਾ ਚੁੱਕਣਾ ਸਾਡੇ ਨੌਜਵਾਨਾਂ ਲਈ ਬਦਕਿਸਮਤੀ ਹੋਏਗਾ। ਉਹਨਾਂ ਆਪਣੇ ਖਿੱਤੇ ਦੀ ਸੋਚ, ਰੈਤਲ, ਨਵੀਂ ਸਿਆਸੀ ਅਫਕਾਰ ਤੇ ਸਟਰਗਲ ਨੂੰ ਆਪਣੇ ਫਲਸਫੀ ਨਾਲ ਅੱਗੇ ਵਧਣ ਦੀ ਯੋਜਨਾ ਦਾ ਕਰ ਦਿੱਤਾ ਹੈ। ਉਹਨਾਂ ਮੁਜਬ ਕੋਈ ਵੀ ਤਬਦੀਲੀ ਦੀ ਪਹਿਲੀ ਉਦੋਂ ਤਾਈਂ ਕਾਮਯਾਬ ਨਹੀਂ ਹੋ ਸਕਦੀ ਜਦ ਤਾਈਂ ਉਹਦੀਆਂ ਜੜ੍ਹਾਂ ਉਹਦੀ ਰੈਤਲ, ਜ਼ੁਬਾਨ, ਧਰਤੀ ਨਾਲ ਜੁੜੀਆਂ ਨਾ ਹੋਣ। ਉਹਨਾਂ ਦਾ ਕਹਿਣਾ ਹੈ ਕਿ ਇਸ ਦਿਸ਼ਾ ਵਿੱਚ ਓਪਰੇ ਨਵੇਂ ਫਲਸਫਿਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਇਸ ਨੂੰ ਅਸੀਂ ਇੱਕ ਸਿਆਸੀ ਰਿਆਸਤੀ ਟੂਲ ਦੇ ਤੌਰ ਤੇ ਜ਼ਰੂਰ ਵਰਤ ਸਕਦੇ ਹਾਂ। ਇਸ ਲਈ ਸਾਨੂੰ ਆਪਣੀ ਤਾਰੀਖ ਔਰ ਆਪਣੇ ਮਜ਼ਹਬੀ ਸਮਾਜੀ ਅਸਰਾਂ ਬਦਲੀਆਂ ਜਿਹੜੀਆਂ ਹੋ ਰਹੀਆਂ ਹੈ ਔਰ ਜਿਹੜੀਆਂ ਮਾਰੂਜ਼ੀ ਹਕੀਕਤਾਂ ਨੇ, ਜਿਵੇਂ ਮਾਸ਼ੀ ਜਿਹੜਾ ਨਿਜ਼ਾਮ ਦਾ ਗੈਰ ਮਸਆਬੀ ਸਲੂਕ ਹੈ, ਉਹ ਜਿਹੜਾ ਹੈ ਆਪਣੀ ਧਰਤੀ ਦੇ ਸ਼ਾਇਰਾਂ ਔਰ ਉਹਨਾਂ ਦੀ ਫਲਸਫੀ ਸੋਚ ਦੇ ਮੁਤਾਬਿਕ ਹੋਣਾ ਚਾਹੀਦਾ ਹੈ ਔਰ ਉਹਨੂੰ ਸਾਨੂੰ ਪੜ੍ਹਨਾ ਚਾਹੀਦਾ ਹੈ। ਔਰ ਕਿਵੇਂ ਪੜ੍ਹਨਾ ਹੈ, ਇਲਮ ਕਿਸ ਤਰ੍ਹਾਂ ਹਾਸਲ ਕਰਨਾ ਹੈ, ਉਹ ਉਹਨਾਂ ਨੇ ਇੱਕ ਕੁਲੀਆ ਵੀ ਦੱਸਿਆ ਹੈ। ਸਿਰਫ ਐਕੈਡੈਮਿਕ ਅੱਖ ਨਾਲ ਨਹੀਂ ਔਰ ਨਾ ਹੀ ਸੂਫੀਜ਼ਮ ਦੇ ਦਾਇਰੇ ਵਿੱਚ ਰਹਿ ਕੇ। ਇਸ ਕਾਰਨ ਹੀ ਯਾਨੀ ਜਦੋਂ ਇਸ ਫਰੇਜ਼ ਦੇ ਅੰਦਰ ਜਾਂ ਇਸ ਥੀਸਿਸ ਦੇ ਅੰਦਰ ਜਦੋਂ ਉਹਨਾਂ ਦਾ ਅਸੀਂ ਕਲਾਮ ਨੂੰ ਪੜ੍ਹਨੇ ਹੈ ਜਾਂ ਉਹਨਾਂ ਦੇ ਫਲਸਫੇ ਨੂੰ ਪੜ੍ਹਨੇ ਹੈ
ਤੇ ਸਾਡੇ ਸਾਰੇ ਕਲਾਸਿਕ ਸ਼ਾਇਰਾਂ ਤੇ ਸੂਝਵਾਨਾਂ ਤੇ ਉੱਤੇ ਇੱਕ ਉਛਾੜ ਪੈ ਜਾਂਦਾ ਔਰ ਅਸੀਂ ਅਸਲ ਮੁੱਦੇ ਤੋਂ ਵੱਖ ਕਰ ਦਿੱਤੇ ਜਾਂਦੇ। ਡਾਕਟਰ ਸਾਹਿਬ ਤੋਂ ਵੱਡਾ ਲੈਫਟਿਸਟ ਤੇ ਮਾਰਕਸੀ ਕੌਣ ਹੋਵੇਗਾ, ਜਿਨ੍ਹਾਂ ਆਪਣੀ ਜਿਸਮਾਨੀ ਮਾਜ਼ੂਰੀ ਦੇ ਬਾਵਜੂਦ ਇਸ ਖਿੱਤੇ ਵਿੱਚ ਤਬਦੀਲੀ ਦੇ ਖਾਬ ਦੇਖੇ। ਉਹਨਾਂ ਆਪਣੀ ਹਯਾਤੀ ਵਿੱਚ ਇਹ ਕੱਢ ਲਿਆ ਸੀ ਕਿ ਵਿਦੇਸ਼ੀ ਇਲਮ ਦੀ ਅਹਿਮੀਅਤ ਦਾ ਹਾਮਲ ਤਾਂ ਹੀ ਹੁੰਦਾ ਹੈ ਜਦੋਂ ਉਹ ਕਿਸੇ ਵੀ ਖਿੱਤੇ ਦੀ ਮਾਰੂਜ਼ੀ ਰੈਪਲੀ ਤੇ ਉਹਦੀਆਂ ਕਦਰਾਂ ਨਾਲ ਮਿਲਾ ਕੇ ਔਰ ਮਨੋ ਮਨ ਉਹਦੀ ਮੁਤਾਬਕ ਨਾਲ ਨਹੀਂ ਚੱਲ ਸਕਦਾ। ਇਸ ਲਈ ਸਾਨੂੰ ਆਪਣੀ ਫਿਲਾਸਫੀ ਰਹਿਤਰ ਜ਼ਬਾਨ ਤਾਰੀਖ ਸਮਾਜੀ ਮਜ਼ਹਬੀ ਮਾਸ਼ੀ ਸਿਆਸੀ ਤੇ ਇਲਮੀ ਕਦਰਾਂ ਨੂੰ ਸਾਹਮਣੇ ਰੱਖਦੇ ਹੋਏ ਇੱਕ ਸੋਸ਼ੋ-ਇਕਨੋਮਿਕ ਚੇਂਜ ਲਈ ਅੱਗੇ ਵਧਣਾ ਹੋਏਗਾ, ਜਿਹਦੀ ਬੁਨਿਆਦ ਸਿਰਫ ਔਰ ਸਿਰਫ ਰਹਿਤਰ ਤੇ ਮਿੱਟੀ ਹੋਵੇਗੀ। ਉਹਨਾਂ ਦੀ ਕਿਤਾਬ ਅਜੋਕੀ ਵਿਚਾਰਧਾਰਾ ਵਿੱਚ ਲਿਖੇ ਆਰਟੀਕਲ ਜਿਹੜੇ ਕਿ ਸਾਡੇ ਮੁਲਕੀ ਤੇ ਗੈਰ ਮੁਲਕੀ ਮੌਜੂਦਾਤ ਤੇ ਲਿਖੇ ਗਏ ਉਹ ਬੜੇ ਅਹਿਮੀਅਤ ਦੇ ਹਾਮਲ ਨੇ। ਉਹਨਾਂ ਬਹੁਤ ਸਾਰੇ ਮੌਜੂਦਾਤ ਤੇ ਲਿਖਿਆ, ਮਤਲਬ ਤੇਰਾ ਕਰਾਂ ਗਿਆਨ ਕਿਤਾਬ ਦੀ ਪੜ੍ਹਨ ਜੋਗੇ 5 ਜਿਲਦਾਂ ਦੀ ਜਿਹੜੀ ਵਾਰਿਸਨਾਮਾ ਹੈ, ਬੁੱਲਾਨਾਮਾ ਦੇ ਇਲਾਵਾ ਢੇਰ ਬੜੀਆਂ ਲਿਖਤਾਂ ਨੇ ਜੋ ਆਪਣੀ ਹਾਲ ਆਪ ਨੇ। ਇਹਨਾਂ ਵਿੱਚ ਇੱਕ ਕਿਤਾਬ ਵਾਰਿਸ ਸ਼ਾਹ ਦੀ ਮੁੱਢਲੀ ਵਿਚਾਰਧਾਰਾ ਨੇ ਜ਼ੁਬੈਰ ਸਾਹਿਬ ਨੇ ਜ਼ਿਕਰ ਕੀਤਾ ਹੈ ਤੇ ਪੰਜਾਬੀ ਰੀਤ ਪੜ੍ਹਨ ਜੋਗੇ। ਵਾਰਿਸ ਸ਼ਾਹ ਦੀ ਰੀਤ ਨੂੰ ਪੜ੍ਹਨ ਤੋਂ ਪਹਿਲਾਂ ਇਹਦਾ ਪੜ੍ਹਨਾ ਜ਼ਰੂਰੀ ਹੈ ਤਾਂ ਜੋ ਸਾਨੂੰ ਵਾਰਿਸ ਸ਼ਾਹ ਦੀ ਲਫ਼ਜ਼ਾਂ ਤੇ ਰਮਜ਼ਾਂ ਦੀ ਵਰਤੋਂ ਤੇ ਆਈਡੀਓਲੋਜੀ ਦਾ ਪਤਾ ਲੱਗ ਸਕੇ ਤੇ ਸਮਝਣ ਵਿੱਚ ਆਸਾਨੀ ਹੋਵੇ। ਉਹਨਾਂ ਗਲਤ ਨਾਮਾ ਤੇ ਗਲਤ ਅੰਦਾਜ਼ੇ ਬਿਆਨ ਔਰ ਵਰਗੀਆਂ ਮਹਾਨ ਕਿਤਾਬਾਂ ਲਿਖੀਆਂ। ਹੋਰ ਤੇ ਹੋਰ ਜਾਪਾਨੀ ਜ਼ਬਾਨ ਸਿੱਖੀ, ਜਾਪਾਨੀ ਸ਼ਾਇਰੀ ਯਾਨੀ ਹਾਈਕੋ ਨਜ਼ਮਾਂ ਨੂੰ ਤਰਜਮਾਇਆ ਜਿਹੜੀ ਮਿਸ਼ੂ ਬਾਸ਼ੋ ਦੇ ਨਾਂ ਹੇਠ ਛਪੀ। ਫਿਰ ਉਹਨਾਂ ਇੱਕ ਵੱਡੀ ਕਿਤਾਬ ਪੰਜਾਬ ਦੀ ਲੋਕਧਾਰੀ, ਇਸ ਬਾਰੇ ਨਾਲ ਸਾਡੇ ਕੋਲ ਜਿਹੜੀਆਂ ਕਿਤਾਬਾਂ ਛਪੀਆਂ ਉਹਨਾਂ ਵਿੱਚੋਂ ਐਨਲ ਹਕ ਫਰੀਦਕੋਟੀ ਦੀ ਉਰਦੂ ਜ਼ਬਾਨ ਦੀ ਕਦੀਮ ਤਹਿਜ਼ੀਬ ਉਹ ਉਰਦੂ ਵਿੱਚ ਛਪੀ ਸੀ, ਲੇਕਿਨ ਹੈ ਪੰਜਾਬੀ ਦੀ ਕਦੀਮ ਤਹਿਜ਼ੀਬ ਹੀ ਹੈ। ਕਨਈਆ ਲਾਲ ਦੀ ਕਿਤਾਬ ਤਾਰੀਖੇ ਪੰਜਾਬ, ਡੈਮ ਸੁਹੋਣਾ ਦੀ ਕਿਤਾਬ ਧਰਤੀ ਪੰਜ ਦਰਿਆਈ ਸਾਹਮਣੇ ਆਈ, ਜਿਨ੍ਹਾਂ ਨੂੰ ਅਸੀਂ ਕਾਬਲ ਇਤਬਾਰ ਸਮਝਦੇ ਹਾਂ। ਪਰ ਡਾਕਟਰ ਉਹਨਾਂ ਦੀ ਕਿਤਾਬ ਪੰਜਾਬ ਲੋਕਧਾਰੀ ਵੀ ਇਸ ਭੰਡਾਰ ਵਿੱਚ ਇੱਕ ਉੱਚਾ ਮੁਕਾਮ ਰੱਖਦੀ ਹੈ। ਉਹਨਾਂ ਦੱਸਿਆ ਹਾਂਜੀ ਬਹੁਤ ਟਾਈਮ ਸਾਡੇ ਹਾਂਜੀ ਯਾਨੀ ਕਿ ਇਹ ਕਿਤਾਬ ਵਿੱਚ ਉਹਨਾਂ ਨੇ ਸਾਡਾ origin ਦਰਾਵੜ ਨਹੀਂ ਹੈ ਬਲਕਿ ਮਲੋਹਾ ਦੱਸਿਆ ਹੈ। ਫਿਰ ਇਸੇ ਤਰ੍ਹਾਂ ਸਾਡੀ ਜਿਹੜੀ ਤਾਰੀਖ ਦੇ ਹਵਾਲੇ ਨਾਲ ਪੰਜਾਬ ਦੀ ਤਾਰੀਖ ਦੀ ਗਲੀ ਇਹਨਾਂ ਦੀ ਸਭ ਤੋਂ ਇੰਪੋਰਟੈਂਟ ਕਿਤਾਬ ਜਿਹੜੀ ਮੈਨੂੰ ਲੱਗੀ ਉਹ ਹੈਗੀ ਹੈ ਆਪਣਾ ਸਟੀਫਨ ਹਾਕਿੰਗ ਦੀ ਕਿਤਾਬ ਜਿਹੜੀ ਹੈ ਉਹ ਜਿਹੜੀ ਆਪਣਾ ਲਿਖੀ ਗਈ ਉਹਨਾਂ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ ਉਹ ਇੰਪੋਰਟੈਂਟ ਹੈਗੀ ਹੈ। ਉਹਦੇ ਵਿੱਚ ਉਹਨਾਂ ਨੇ ਸਾਡਾ ਜਿਹੜਾ ਸਾਰਾ ਫਲਸਫਾ ਹੈ ਨਾ ਉਹਨਾਂ ਨੇ ਖਾਸਰ ਫਲਸਫੇ ਦੀ ਕਿਤਾਬ ਲਿਖੀ। ਉਹਦੇ ਵਿੱਚ ਦੱਸਿਆ ਹੈ ਕਿ ਇੱਥੇ ਜਿਹੜਾ ਨਾ ਸਾਡੇ ਸ਼ਾਇਰ ਜਿਹੜੇ ਨੇ ਕਲਾਸਿਕ ਸ਼ਾਇਰ ਉਹ ਜਿਹੜੇ ਆਪਣੇ ਫਲਸਫੇ ਨੂੰ ਲੈ ਕੇ ਅੱਗੇ ਟੁਰਦੇ ਨੇ। ਖਾਸ ਤੌਰ ਤੇ ਜਿਹੜਾ ਜਿਸ ਤਰ੍ਹਾਂ ਸਾਡਾ ਤੰਤਰਵਾਦ ਸੀ ਜਾਂ ਚਾਰ ਵਾਕ ਨੇ ਜਾਂ ਉਸ ਹਵਾਲੇ ਨਾਲ। ਔਰ ਉਹ ਜਿਹੜੇ ਯੂਰਪੀਅਨ ਜਿਹੜਾ ਫਿਲਾਸਫਰ ਹੈ ਸਪੀਨੋਜ਼ਾ ਉਹਦੇ ਬਹੁਤ ਕਰੀਬ ਹੈ। ਉਹ ਕਿ ਗੱਲ ਕਰਨ ਦਾ ਮਕਸਦ ਹੈ ਕਿ ਟਾਈਮ ਵੀ ਬਹੁਤ ਥੋੜਾ ਹੈ ਤੇ ਬਹੁਤ ਗੱਲਾਂ ਹੋ ਸਕਦੀਆਂ ਕੰਮ ਤੇ। ਬਾਕੀ ਦੂਸਰੇ ਦੋਸਤ ਗੱਲ ਕਰਨਗੇ। ਹਾਂਜੀ ਬਹੁਤ ਸ਼ੁਕਰੀਆ ਆਫਤਾਬ ਜੀ, ਬਹੁਤ ਸ਼ੁਕਰੀਆ। ਅਸਲ ਟਾਈਮ ਜ਼ਰਾ ਸਾਡੇ ਕੋਲ ਸ਼ਾਰਟ ਸੀ ਜੀ। ਹਾਂਜੀ ਹਾਂ ਤਲਤ ਜੀ ਤੁਸੀਂ 1 ਮਿੰਟ ਗੱਲ ਕਰ ਸਕਦੇ ਹੋ, ਕਰ ਲਓ, नहीं तो फिर जुबैर जी सारा। हाँ जी मीना जी बस मैं समझनी है कि जी मेरी यह खुशनसीबी है कि मैं संगत के हवाले नाल जिन्ने प्रोग्राम अटेंड किए और वो डॉक्टर साहब ने प्रिजाइड किए और मेरे लिए ही खुशनसीबी है। और मैं समझनी है कि उन्होंने सब तो बड़ा कंट्रीब्यूशन है कि उन्होंने